ਨਾਨਕ ਹੋਸੀ ਭੀ ਸੱਚ, ਤੁਮਰੀ ਮਹਿਮਾ ਅਪਰ ਅਪਾਰਾ। ਜਾ ਕਾ ਰਹਿਓ ਨਾ ਕਿਨਹੁ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਇਆਲ ਗਰੀਬ ਨਿਵਾਜਾ। ਮੂਕ ਉਜਰ ਹੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਝ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰੇ ਸੋ ਚੰਗਾ ਮਾਨ, ਜੋਈ ਗਣਤ ਲਾਏ। ਆਪਣੀ ਨਜ਼ਰ ਨਿਹਾਲ, ਆਪੇ ਲੈ ਬੁਲਾਏ। ਕਰੇ ਸੋ ਚੰਗਾ ਮਾਨ, ਜੋਈ ਗਣਤ ਲਾਏ। ਆਪਣੀ ਨਜ਼ਰ ਨਿਹਾਲ, ਆਪੇ ਲੈ ਬੁਲਾਏ। ਗਿਆਨ ਦੇ ਉਪਤੀ ਉਪਦੇਸ਼, ਵਿੱਚ ਹੋ ਭਰਮ ਜਾਏ। ਜੋ ਧੁਰ ਲਿਖਿਆ ਲੇਖ, ਸੋਈ ਸਭ ਕਮਾਏ। ਸਭ ਕਛ ਤਿਸਦੈ ਵਸ, ਦੂਜੀ ਨਾਹੀ ਜਾਏ। ਨਾਨਕ ਸੁਖ ਆਨੰਦ ਭਏ, ਪ੍ਰਭ ਕੀ ਮਨ ਜਾਏ। ਸਭ ਕਛ ਤਿਸਦੈ ਵਸ, ਦੂਜੀ ਨਾਹੀ ਜਾਏ। ਨਾਨਕ ਸੁਖ ਆਨੰਦ ਭਏ, ਪ੍ਰਭ ਕੀ ਮਨ ਰਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਪਤ ਵਚਨ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਦ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ,
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਪਾਵਨ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਾਂ ਦੇ ਵਧੀਕ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਮਨ ਨੂੰ ਇਕਾਗਰ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਸ਼ਰਧਾ ਪਿਆਰ ਸਹਿਤ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੇ ਸੋ ਚੰਗਾ ਮਾਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣਾ ਮੰਨਣ ਦਾ ਹਜ਼ੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਪ੍ਰਾਣਾ ਧਾਰੀ ਜੀਵਨ ਅੰਦਰ ਜੋ ਵੀ ਅਕਾਲ ਪੁਰਖ ਪਰਮੇਸ਼ਰ ਨੇ ਦੁੱਖ ਦਿੱਤੇ ਹੈ, ਸੁੱਖ ਦਿੱਤੇ ਹੈ, ਪਰਮਾਤਮਾ ਨੇ ਜੋ ਕੁਝ ਵੀ ਜ਼ਿੰਦਗੀ ਵਿੱਚ ਬਖਸ਼ਿਸ਼ ਕੀਤਾ ਹੈ ਉਸ ਨੂੰ ਭਲਾ ਕਰਕੇ ਮੰਨ। ਜਗਤ ਅੰਦਰ ਜਿਤਨੀ ਵੀ ਪਰਮਾਤਮਾ ਦੀ ਕੀਤੀ ਹੋਈ ਉਤਪਤੀ ਹੈ, ਸਾਰੇ ਜਗਤ ਨੂੰ ਦੇਖ ਕਰਕੇ ਰਤਾ ਭਾਰ ਵੀ ਕਿਤੇ ਮਨ ਵਿੱਚ ਕੋਈ ਘਿਰਣਾ ਨਾ ਕਰ, ਕੋਈ ਮਨ ਵਿੱਚ ਸ਼ੰਕਾ ਨਾ ਧਾਰਨ ਕਰ। ਇਹ ਕਿਉਂ ਸੰਸਾਰ ਅੰਦਰ ਹੋਇਆ, ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਇਹ ਜੀਵ ਤੇਰੀ ਜਿਹੜੀ ਬੁੱਧ ਹੈ ਨਾ, ਇਹ ਬਹੁਤ ਹੀ ਤੁੱਛ ਹੈ, ਬਹੁਤ ਛੋਟੀ ਹੈ। ਅਕਾਲ ਪੁਰਖ ਪਰਮੇਸ਼ਰ ਨੇ ਜਿਸ ਨੇ ਆਪ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਐਸਾ ਵਿਸ਼ਾਲ ਬੁੱਧੀ ਵਾਲਾ ਉਹ ਪਰਮਾਤਮਾ ਹੈ ਜਿਹਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪੈਂਦਾ। ਐਸੀ ਅਪਾਰ ਪਰਮਾਤਮਾ ਦੀ ਆਤਮ ਵਿਸ਼ੈਣੀ ਬੁੱਧ ਹੈ। ਇਸ ਲਈ ਤੇਰੀ ਸੂਖਮ ਬੁੱਧ ਹੋਣੇ ਕਰਕੇ ਉਹ ਪਰਮਾਤਮਾ ਦੇ ਅੱਗੇ ਸਿਆਣਪ ਨਹੀਂ ਕੋਈ ਚੱਲ ਸਕਦੀ। ਗਰੀਬ ਨਵਾਜ਼ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਰੇ ਸੋ ਚੰਗਾ ਮਾਨ। ਜੋ ਕੁਝ ਪਰਮੇਸ਼ਰ ਨੇ ਜਗਤ ਅੰਦਰ ਕੀਤਾ ਹੈ ਨਾ, ਉਹਨੂੰ ਚੰਗਾ ਕਰਕੇ ਮੰਨ। ਜਿਵੇਂ ਸਾਧ ਸੰਗਤ ਜੀ ਨੌਕਰ ਦਾ ਫਰਜ਼ ਹੁੰਦਾ ਹੈ ਮਾਲਕ ਦਾ ਵਚਨ ਮੰਨਣਾ, ਚਾਕਰ ਦਾ ਇਹ ਫਰਜ਼ ਹੁੰਦਾ ਹੈ ਜੋ ਵੀ ਮੇਰਾ ਮਾਲਕ ਮੈਨੂੰ ਹੁਕਮ ਕਰਦਾ ਉਹਨੂੰ ਮੈਂ ਸਿਰ ਮੱਥੇ ਮੰਨਾਂ, ਸੱਤ ਕਰਕੇ ਮੰਨਾਂ। ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਜੇ ਪਰਮੇਸ਼ਰ ਹੈ, ਇਹ ਜੀਵ ਉਹ ਪਰਮਾਤਮਾ ਦਾ ਤੂੰ ਵਚਨ ਅਕਾਲ ਪੁਰਖ ਵਾਹਿਗੁਰੂ ਦਾ ਜੋ ਭਾਣਾ ਹੈ ਇਹਨੂੰ ਸੱਤ ਕਰਕੇ ਮੰਨ। ਜਗਤ ਅੰਦਰ ਜੋ ਵੀ ਪਰਮੇਸ਼ਰ ਨੇ ਪੈਦਾ ਕੀਤਾ ਹੈ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉਹ ਪਰਮਾਤਮਾ ਸਭ ਦਾ ਭਲਾ ਮਨਾਉਂਦਾ ਹੈ, ਕਿਉਂਕਿ ਕਿਸੇ ਦਾ ਵੀ ਪਰਮੇਸ਼ਰ ਬੁਰਾ ਨਹੀਂ ਚਿਤਵਦਾ। ਸਤਿਗੁਰ ਸਭਨਾਂ ਦਾ ਭਲਾ ਮਨਾਈਂਦਾ, ਐਸਾ ਉਹ ਪਰਮੇਸ਼ਰ ਹੈ। ਜੇ ਹਰ ਇੱਕ ਜੀਵ ਦਾ ਭਲਾ ਹੀ ਪਰਮੇਸ਼ਰ ਮੰਨਦਾ ਹੈ, ਹਰ ਇੱਕ ਜੀਵ ਦਾ ਭਲਾ ਹੀ ਕਰਦਾ ਹੈ, ਤੇ ਫਿਰ ਤੂੰ ਕਿਉਂ ਆਪਣੇ ਮਨ ਦੇ ਵਿੱਚ ਘਿਰਣਾ ਕਰਦਾ? ਇਹ ਤੁਛ ਬੁੱਧੀ ਵਾਲੇ ਅਲਪਗ ਜੀਵ, ਰਤਾ ਭਰ ਵੀ ਆਪਣੇ ਮਨ ਦੇ ਵਿੱਚ ਤੂੰ ਪਰਮੇਸ਼ਰ ਦੇ ਪ੍ਰਤੀ ਕੋਈ ਕਿੰਤੂ ਨਾ ਧਾਰਨ ਕਰ, ਕੋਈ ਸ਼ੰਕਾ, ਕੋਈ ਕਿਸੇ ਪ੍ਰਕਾਰ ਦੀ ਵੀ ਘਿਰਣਾ ਨਾ ਆਪਣੇ ਅੰਦਰ ਧਾਰਨ ਕਰ। ਸਾਧ ਸੰਗਤ ਜੀ,
ਪਰ ਸਾਡੀ ਅਲਪਗਤਾ ਹੋਣੇ ਕਰਕੇ, ਨਾ ਸਮਝ ਹੋਣੇ ਕਰਕੇ ਕਿੰਨੀ ਵਾਰ ਜੀਵਨ ਵਿੱਚ ਬਾਰ-ਬਾਰ ਅਸੀਂ ਕਹਿੰਦੇ ਹਾਂ ਕਿ ਕਿਉਂ ਹੋਇਆ। ਕੋਈ ਘਟਨਾ ਘਟ ਜਾਵੇ ਨਾ ਸਾਡੇ ਨਾਲ, ਕੋਈ ਹਾਦਸਾ ਹੋ ਜਾਵੇ ਕਿਸੇ ਤਰ੍ਹਾਂ ਵੀ, ਜਾਂ ਕੋਈ ਕਾਰਜ ਵਿੱਚ ਵਿਘਨ ਪੈ ਜਾਵੇ, ਕਾਰਜ ਨਿਪਰੇ ਨਾ ਚੜ੍ਹੇ, ਤੇ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਉਹ ਪਰਮੇਸ਼ਰ ਜਾਣਦਾ ਹੈ। ਪਰ ਦੋਸ਼ ਬੁੱਧੀ ਹੋਣੇ ਕਰਕੇ ਅਸੀਂ ਕਹਿੰਦੇ ਹਾਂ ਕਿ ਕਿਉਂ ਨਹੀਂ ਹੋਇਆ, ਹੋਣਾ ਚਾਹੀਦਾ ਸੀਗਾ। ਜੇ ਪਰਮੇਸ਼ਰ ਨੂੰ ਨਹੀਂ ਪਾਇਆ ਤੇ ਨਹੀਂ ਹੋਇਆ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵ ਕਰੇ ਸੋ ਚੰਗਾ ਮਾਨ, ਤੂੰ ਚੰਗਾ ਨੂੰ ਨਿਸ਼ਚੈ ਕਰਕੇ ਮੰਨਣਾ ਕਰ। ਸਾਧ ਸੰਗਤ ਜੀ, ਇੱਕ ਰਾਜਾ ਜੰਗਲ ਦੇ ਵਿੱਚੋਂ ਲੰਘਦਾ ਪਿਆ, ਔਰ ਉਸ ਸਮੇਂ ਨਾਲ ਉਹਦੇ ਵਜ਼ੀਰ ਸਲਾਹਕਾਰ ਸੀਗਾ। ਬੜਾ ਹੀ ਸੂਝਵਾਨ, ਚੰਗੀ ਮੱਤ ਵਾਲਾ ਸੀ। ਕੋਈ ਵੀ ਸਲਾਹ ਦੇਣੀ ਤੇ ਬੜੇ ਚੰਗੇ ਸੁਝਾਅ ਦੇ ਨਾਲ, ਬੜੇ ਠੰਡੇ ਦਿਲ ਦੇ ਨਾਲ, ਚੰਗੀ ਤਰ੍ਹਾਂ ਵਿਚਾਰ ਕਰਕੇ ਕੋਈ ਵੀ ਜੇਕਰ ਸਲਾਹ ਮੰਗਣੀ ਰਾਜੇ ਨੇ, ਕਿਉਂਕਿ ਰਾਜਿਆਂ ਦੇ ਕੋਲ ਸਲਾਹਕਾਰ ਵਜ਼ੀਰ ਹੋਇਆ ਕਰਦੇ ਆ। ਤੇ ਸਾਧ ਸੰਗਤ ਜੀ, ਕਿਸੇ ਕਾਰਨ ਕਰਕੇ ਉਹ ਰਾਜੇ ਦੀ ਸਾਧ ਸੰਗਤ ਜੀ ਜਿਹੜੀ ਉਂਗਲ ਸੀ ਨਾ, ਉਹ ਕੱਟੀ ਗਈ। ਤੇ ਉਹ ਸਮੇਂ ਵਜ਼ੀਰ ਕਹਿਣ ਲੱਗਾ ਭਲਾ ਹੋਇਆ। ਉਹ ਬੰਦਗੀ ਕਰਨ ਵਾਲਾ ਸੀਗਾ ਵਜ਼ੀਰ, ਸੋਝੀ ਵਾਲਾ ਸੀ। ਕਹਿਣ ਲੱਗਾ ਰਾਜ ਨੇ ਭਲਾ ਹੋਇਆ। ਤੇ ਉਹ ਬੜਾ ਰਾਜਾ ਖਫਾ ਹੋਇਆ, ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਮੇਰੀ ਉਂਗਲ ਕੱਟੀ ਗਈ ਤੇ ਤੂੰ ਕਹਿੰਦਾ ਭਲਾ ਹੋ ਗਿਆ। ਫਿਰ ਉਹਨੂੰ ਸਾਧ ਸੰਗਤ ਜੀ ਉੱਥੋਂ ਖਾਰਜ ਕਰ ਦਿੱਤਾ ਗਿਆ ਡਿਊਟੀ ਤੋਂ, ਤੇ ਹੋਰ ਕਿਸੇ ਵਜ਼ੀਰ ਨੂੰ ਆਪਣੇ ਕੋਲ ਰੱਖ ਲਿਆ। ਤੇ ਉਸ ਸਮੇਂ ਕਹਿੰਦੇ ਇੱਕ ਵਾਰ ਜੰਗਲ ਦੇ ਵਿੱਚ ਜਦੋਂ ਗਿਆ ਨਾ ਰਾਜਾ ਸ਼ਿਕਾਰ ਖੇਡਣ ਦੇ ਵਾਸਤੇ, ਤੇ ਉਸ ਸਮੇਂ ਜਦੋਂ ਕਹਿੰਦੇ ਉਹਨੂੰ ਖਾਰਜ ਕੀਤਾ ਗਿਆ ਨਾ ਵਜ਼ੀਰ ਨੂੰ ਡਿਊਟੀ ਤੋਂ, ਤੇ ਉਦੋਂ ਵੀ ਉਹਨੇ ਕਹਿ ਦਿੱਤਾ ਜੀ ਰਾਜਾ ਵੀ ਭਲਾ ਹੀ ਹੋਇਆ। ਰਾਜਾ ਜਦੋਂ ਸ਼ਿਕਾਰ ਖੇਡਣ ਦੇ ਵਾਸਤੇ ਇਕੱਲਾ ਹੀ ਜੰਗਲ ਵਿੱਚ ਗਿਆ, ਆਪਣੇ ਸਾਥੀਆਂ ਤੋਂ ਕਿੰਨੇ ਹੀ ਸ਼ਿਕਾਰ ਦੀ ਭਾਲ ਵਿੱਚ ਅੱਗੇ ਚਲਾ ਗਿਆ। ਤੇ ਕੁਝ ਲੋਕਾਂ ਨੇ ਸਾਧ ਸੰਗਤ ਜੀ ਜੋ ਯੱਗ ਸੰਪੂਰਨ ਕਰਨ ਦੇ ਵਾਸਤੇ ਬਲੀ ਚੜਾਉਂਦੇ ਨੇ, ਉਹਨਾਂ ਨੇ ਰਾਜੇ ਨੂੰ ਪਕੜ ਲਿਆ। ਕੋਈ ਉਹਨਾਂ ਨੂੰ ਮਨੁੱਖ ਨਹੀਂ ਸੀ ਲੱਭਦਾ ਪਿਆ। ਜਦੋਂ ਸਾਰੀ ਤਿਆਰੀ ਕਰ ਦਿੱਤੀ, ਚੰਦਨ ਦਾ ਲੇਪਨ ਵੀ ਕਰ ਦਿੱਤਾ, ਜਦੋਂ ਬਲੀ ਚੜਾਉਣ ਲੱਗੇ ਤੇ ਕਿਸੇ ਨੇ ਕਿਹਾ ਕਿ ਦੇਖ ਲਓ ਇਹਦਾ ਸਰੀਰ ਸਾਬਤ ਹੈ, ਕੋਈ ਅੰਗਹੀਣਾ ਤਾਂ ਨਹੀਂ ਹੈ ਨਾ। ਜਦੋਂ ਦੇਖਿਆ ਤੇ ਰਾਜੇ ਦੀ ਉਂਗਲ ਕੱਟੀ ਹੋਈ ਸੀ। ਕਹਿੰਦੇ ਜੱਗ ਸੰਪੂਰਨ ਨਹੀਂ ਹੋਣਾ, ਇਸ ਕਰਕੇ ਇਹਨੂੰ ਛੱਡ ਦਿੱਤਾ ਜਾਵੇ। ਤੇ ਸਾਧ ਸੰਗਤ ਜੀ ਉਦੋਂ ਫਿਰ ਰਾਜੇ ਨੂੰ ਸੋਝੀ ਆਈ ਕਿ ਮੇਰਾ ਵਜ਼ੀਰ ਕਹਿੰਦਾ ਸੀ ਭਲਾ ਹੋਇਆ, ਇਹ ਵੀ ਕੋਈ ਰਮਜ਼ ਸੀ ਪਰਮਾਤਮਾ ਦੀ, ਮੈਂ ਸਮਝ ਨਾ ਸਕਿਆ। ਤੇ ਜਦੋਂ ਰਾਜ ਦਰਬਾਰ ਦੇ ਵਿੱਚ ਆਏ ਤੇ ਵਜ਼ੀਰ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ, ਹੇ ਵਜ਼ੀਰ ਸਾਹਿਬ, ਜਦੋਂ ਤੁਸਾਂ ਨੇ ਵਚਨ ਕੀਤਾ ਸੀ ਨਾ ਕਿ ਭਲਾ ਹੋਇਆ, ਉਦੋਂ ਮੇਰੀ ਸਮਝ ਵਿੱਚ ਨਹੀਂ ਸੀਗਾ। ਪਰ ਜੇ ਮੇਰੀ ਉਂਗਲ ਨਾ ਕੱਟੀ ਜਾਂਦੀ ਤੇ ਮੇਰਾ ਸਿਰ ਕੱਟਿਆ ਜਾਣਾ ਸੀ, ਧੜ ਦੇ ਨਾਲ ਉਹਨਾਂ ਨੇ ਜੁਦਾ ਕਰ ਦੇਣਾ ਸੀ, ਬਲੀ ਚਾੜ ਦੇਣੀ ਸੀ। ਇਸ ਕਰਕੇ ਭਲਾ ਹੀ ਹੋਇਆ ਨਾ, ਉਂਗਲ ਕੱਟੀ ਗਈ ਹੈ ਤੇ ਸਿਰ ਮੇਰਾ ਬਚ ਗਿਆ, ਮੈਂ ਸਲਾਮਤ ਹਾਂ। ਬਾਕੀ ਸਰੀਰ ਤਾਂ ਮੇਰਾ ਸਹੀ ਹੈ ਨਾ, ਜਿਉਂਦਾ ਤਾਂ ਹੈ ਨਾ। ਪਰ ਮੈਨੂੰ ਇੰਨੀ ਗੱਲ ਸਮਝ ਨਹੀਂ ਲੱਗੀ ਜਦੋਂ ਤੈਨੂੰ ਮੈਂ ਇਹ ਡਿਊਟੀ ਤੋਂ ਕੱਢ ਦਿੱਤਾ ਸੀਗਾ, ਜੋ ਮੇਰੇ ਕੋਲ ਵਜ਼ੀਰ ਦੀ ਡਿਊਟੀ ਕਰਦਾ ਪਿਆ, ਜਦੋਂ ਇੱਥੋਂ ਤੈਨੂੰ ਖਾਰਜ ਕਰ ਦਿੱਤਾ ਗਿਆ ਤੇ ਫਿਰ ਤੂੰ ਕਿਉਂ ਕਿਹਾ ਸੀ ਭਲਾ ਹੋਇਆ। ਤੇ ਵਜ਼ੀਰ ਕਹਿੰਦਾ ਹੈ ਰਾਜ ਨੇ ਤਾਂ ਸਿੱਧਾ ਜਿਹਾ ਜਵਾਬ ਹੈ, ਇਹ ਜਿੱਥੇ ਵੀ ਤੁਸੀਂ ਜਾਂਦੇ ਮੈਂ ਤੁਹਾਡੇ ਨਾਲ ਜਾਂਦਾ। ਜੇ ਤੁਹਾਡੀ ਉਂਗਲ ਕੱਟੀ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਛੱਡ ਦਿੱਤਾ, ਪਰ ਮੈਨੂੰ ਨਹੀਂ ਸੀ ਉਹਨਾਂ ਨੇ ਛੱਡਣਾ, ਕਿਉਂਕਿ ਮੇਰਾ ਸਰੀਰ ਜਿਹੜਾ ਅੰਗ ਪ੍ਰਤੰਗ ਪੂਰੇ ਹੈ, ਸਾਰੇ ਅੰਗ ਮੈਨੂੰ ਪਰਮੇਸ਼ਰ ਨੇ ਪੂਰੇ ਦਿੱਤੇ, ਦਰੁਸਤ ਸਰੀਰ ਸੀਗਾ। ਤੁਹਾਨੂੰ ਛੱਡ ਦੇਣਾ ਸੀ, ਪਰ ਮੈਨੂੰ ਉਹਨਾਂ ਨੇ ਨਹੀਂ ਸੀਗਾ ਛੱਡਣਾ, ਮੈਨੂੰ ਬਲੀ ਚਾੜ ਦੇਣਾ ਸੀ। ਤੇ ਜਦੋਂ ਸਾਧ ਸੰਗਤ ਜੀ ਰਾਜੇ ਨੇ ਸੁਣਿਆ ਤੇ ਬੜਾ ਪ੍ਰਸੰਨ ਹੋਇਆ, ਔਰ ਫਿਰ ਕਹਿਣ ਲੱਗਾ ਕਿ ਪਰਮੇਸ਼ਰ ਦਾ ਪਾਣਾ ਸੱਤ ਕਰਕੇ ਮੰਨਣਾ ਚਾਹੀਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹੈ, ਜੀਵ ਕਰੇ ਸੋ ਚੰਗਾ ਮਾਨ, ਜੋ ਪਰਮਾਤਮਾ ਕਰਦਾ ਇਹਨੂੰ ਚੰਗਾ ਨਿਸ਼ਚੈ ਕਰਕੇ ਮੰਨਣਾ ਕਰ। ਦੋਏ ਜਿਹੜੀ ਦੂਜੀ ਗਣਤੀ ਵਿਚਾਰਾ ਹੈ ਨਾ, ਦੋਏ ਨਾਮ ਦੁਬਿਧਾ ਦਾ ਹੈ, ਦਵੈਸ਼ ਦਾ ਹੈ। ਜਿਹੜੀ ਦੁਬਿਧਾ ਮਨ ਦੇ ਅੰਦਰ ਧਾਰਨ ਕੀਤੀ ਹੈ,
ਦੂਜਾ ਕੀ ਹੈ ਸਾਧ ਸੰਗਤ ਜੀ, ਸੰਸਾਰ ਇਹ ਜੋ ਦਵੈਸ਼ ਕਰਕੇ ਹੀ ਸਾਰਾ ਸੰਸਾਰ ਇਹ ਦੂਜਾ ਭਾਸਦਾ ਹੈ। ਆਪਣੇ ਆਪ ਨੂੰ ਜੀਵ ਕੁਝ ਹੋਰ ਸਮਝਦਾ ਹੈ, ਸੰਸਾਰ ਨੂੰ ਕੁਝ ਹੋਰ ਸਮਝਦਾ ਹੈ, ਪਰਮੇਸ਼ਰ ਨੂੰ ਵੱਖਰਾ ਸਮਝਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਦੂਜੀ ਮਨ ਦੇ ਵਿੱਚ ਗਿਣਤੀਆਂ ਵਿਚਾਰਾਂ ਧਾਰਨ ਕੀਤੀਆਂ ਨੂੰ ਮਨ ਦੇ ਵਿੱਚੋਂ ਲਾਹ ਦੇਣਾ ਕਰ। ਇਸ ਸੰਸਾਰ ਦੇ ਅੰਦਰ ਜੋ ਕੁਝ ਵੀ ਵਰਤ ਰਿਹਾ ਹੈ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੈ। ਮਨ ਦੇ ਵਿੱਚੋਂ ਸ਼ੰਕਾ ਘਿਰਣਾ ਨੂੰ ਵੀ ਦੂਜੀ ਨੂੰ ਲਾਹ ਦੇਣਾ ਕਰ। ਜੋ ਕੁਝ ਵੀ ਹੈ ਪ੍ਰਮਾਤਮਾ ਦੇ ਭਾਣੇ ਦੇ ਅੰਦਰ ਹੀ ਹੈ। ਆਪਣੀ ਨਜ਼ਰ ਨਿਹਾਲ ਇਉਂ ਬੇਨਤੀਆਂ ਕਰ ਪਰਮੇਸ਼ਰ ਦੇ ਚਰਨਾਂ ਵਿੱਚ, हे ਅਕਾਲ ਪੁਰਖ ਪਰਮਾਤਮਾ ਆਪਣੀ ਕਿਰਪਾ ਦੀ ਨਜ਼ਰ ਦੇ ਨਾਲ ਮਹਾਰਾਜ ਸਾਡੇ ਵੱਲ ਤੱਕੋ, ਜਿਸ ਕਰਕੇ ਨਿਹਾਲ ਹੋ ਜਾਈਏ। ਆਪੇ ਲੈ ਹੁਲਾਏ हे ਮਹਾਰਾਜ ਆਪ ਹੀ ਕਿਰਪਾ ਕਰਕੇ ਆਪਣੀ ਚਰਣੀ ਸਾਨੂੰ ਲਾ ਲਓ। ਜਦੋਂ ਮਹਾਰਾਜ ਆਪ ਜੀ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਸਾਨੂੰ ਨਿਹਾਲ ਕਰ ਦੇਵੋਗੇ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰ ਦੇਵੋਗੇ, ਜਗਤ ਦੇ ਪਾਏ ਹੋਏ ਝੰਜੇੜਿਆਂ ਤੋਂ ਬੰਦ ਖਲਾਸ ਕਰ ਦੇਵੋਗੇ, हे ਮਹਾਰਾਜ ਸੱਚੇ ਪਾਤਸ਼ਾਹ, ਤਾਂ ਹੀ ਅਸੀਂ ਸੰਸਾਰ ਤੋਂ ਮਹਾਰਾਜ ਮੁਕਤ ਹੋ ਕਰਕੇ ਆਪ ਜੀ ਦੇ ਸਰੂਪ ਦੀ ਅਭੇਰਤਾ ਨੂੰ ਪਾ ਸਕਾਂਗੇ। ਆਪੇ ਲੈ ਹੋ ਲਾਏ ਤੇ ਆਪ ਹੀ ਮਹਾਰਾਜ ਆਪਣੇ ਚਰਨਾਂ ਦੇ ਆਪਣੇ ਲੜ ਨਾਲ ਲਾ ਲੈਣਾ ਕਰੋ। ਜਪ ਦੇਹ ਮੁਕਤੀ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਿੱਖੋ ਇਹ ਬੇਨਤੀਆਂ ਕਰੋ ਗਰੀਬ ਨਵਾਜ਼ ਸਤਿਗੁਰਾਂ ਦੇ ਚਰਨਾਂ ਵਿੱਚ। हे ਮਹਾਰਾਜ ਆਪਣੇ ਦਾਸ ਜਾਣ ਕੇ ਸਾਨੂੰ ਆਤਮ ਵਿਛੈਣੀ ਮਤ ਬਖਸ਼ਿਸ਼ ਕਰੋ। ਚੰਗੀ ਸ੍ਰੇਸ਼ਟ ਮਤ ਸਾਨੂੰ ਮਹਾਰਾਜ ਬਖਸ਼ੋ, ਕਿਉਂਕਿ ਮਤ ਸਮਤ ਤੇਰਾ ਬਸ ਸੁਆਮੀ। ਮਹਾਰਾਜ ਜਿੰਨੀਆਂ ਵੀ ਜਗਤ ਦੀਆਂ ਮਤਾਂ ਨੇ ਸ੍ਰੇਸ਼ਟ ਮਤ ਹੈ ਸਭ ਆਪ ਜੀ ਦੇ ਅਧੀਨ ਹਨ। ਮਹਾਰਾਜ ਮਤ ਸਮਤ ਤੇਰਾ ਬਸ ਸੁਆਮੀ, ਹਮ ਜੰਤ ਤੋਂ ਪੁਰਖ ਜਨਤੈਨੀ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਜੀਵਾਂ ਨੂੰ ਬੁਲਾਉਣ ਵਾਲੇ ਹੋ, ਸਭ ਜੀਵਾਂ ਨੂੰ ਆਤਮ ਵਿਛੈਣੀ ਬੁੱਧ ਦੇਣ ਵਾਲੇ ਹੋ। ਜਿਹੋ ਜਿਹੇ ਕਿਸੇ ਨੂੰ ਮਤ ਦਿੱਤੀ ਪਰਮੇਸ਼ਰ ਆਪ ਜੀ ਦੀ ਹੀ ਬਖਸ਼ੀ ਹੋਈ ਮਤ ਹੈ। ਇਸ ਲਈ ਜਨ ਦੇਹੁ ਮਤੀ ਉਪਦੇਸ਼, ਮਹਾਰਾਜ ਆਪਣੇ ਉਪਦੇਸ਼ ਦੁਆਰਾ ਕਿਰਪਾ ਕਰਕੇ ਮਹਾਰਾਜ ਆਪਣਾ ਜਨ ਜਾਣ ਕੇ ਸਾਨੂੰ ਸ੍ਰੇਸ਼ਟ ਮਤ ਬਖਸ਼ੋ, ਜਿਸ ਕਰਕੇ ਸਾਡੇ ਮਨ ਵਿਚਲਾ ਪਿਆ ਹੋਇਆ ਜੋ ਭਰਮ ਹੈ ਇਹ ਚਲਿਆ ਜਾਵੇ। ਜਿਸ ਕਰਕੇ ਮਹਾਰਾਜ ਸਾਡੇ ਨੇਤਰਾਂ ਵਿੱਚ ਭਰਮ ਰੂਪੀ ਪਾਏ ਹੋਏ ਫੋਲੇ ਦੂਰ ਹੋ ਜਾਣ। ਜਿਸ ਕਰਕੇ ਸੰਸਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੂਜਦਾ ਦੂਜਾਪਣ ਭਾਵਸਦਾ ਹੈ, ਜਿਸ ਕਰਕੇ ਧੁੰਦਵਾਦ ਸਾਡੇ ਮਨ ਵਿੱਚ ਬਣਿਆ ਹੋਇਆ ਹੈ। हे ਮਹਾਰਾਜ ਸੱਚੇ ਪਾਤਸ਼ਾਹ ਐਸੀ ਆਪ ਜੀ ਕਿਰਪਾ ਕਰੋ। ਫਿਰ ਹੀ ਪੜੋ ਕਰੇ ਸੋ ਚੰਗਾ ਮਾਨ, ਜੋ ਅਕਾਲ ਪੁਰਖ ਪਰਮੇਸ਼ਰ ਨੇ ਕੀਤਾ ਹੈ ਇਹ ਗੁਰਮੁਖ ਪਿਆਰਿਆਂ ਨੇ ਨਿਸ਼ਚੈ ਕਰਕੇ ਮੰਨਿਆ ਹੈ ਕਿ ਜੋ ਪਰਮਾਤਮਾ ਨੇ ਕੀਤਾ ਉਹ ਸਤ ਹੈ, ਇਹਦੇ ਵਿੱਚ ਹੀ ਭਲਾ ਹੈ। ਇਹ ਸਾਧ ਸੰਗਤ ਜੀ ਗੁਰਮੁਖਾਂ ਦਾ ਜੀਵਨ ਹੁੰਦਾ ਹੈ ਜੋ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ। ਉਹਨਾਂ ਗੁਰਮੁਖਾਂ ਨੇ ਨਿਸ਼ਚੈ ਕਰਕੇ ਮੰਨਿਆ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਨੇ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਿਆ, ਜਿਨ੍ਹਾਂ ਨੇ ਗੁਰੂ ਉਪਦੇਸ਼ ਦੇ ਧਾਰਨੀ ਬਣਨਾ ਕੀਤਾ, ਉਹ ਨਿਸ਼ਚੈ ਕਰਕੇ ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ। ਕਿਉਂਕਿ ਉਹਨਾਂ ਦੂਜੇਪਣ ਦੀਆਂ ਜਿਹੜੀਆਂ ਵਿਚਾਰਾਂ ਹੈ ਨਾ, ਦੁਬਿਧਾ ਵਿੱਚ ਪਾਉਣ ਵਾਲੀਆਂ ਜੀਵਨ ਵਿਚਾਰਾਂ ਨੇ, ਗਣਤ ਕਹਿੰਦੇ ਨੇ ਵਿਚਾਰਨ, ਗਿਣਤੀਆਂ ਮਿਣਤੀਆਂ ਕਰਨੀਆਂ, ਇਹ ਜਿਹੜੀਆਂ ਵਿਚਾਰਾਂ ਉਹਨਾਂ ਨੇ ਮਨ ਦੇ ਵਿੱਚੋਂ ਲਾਹ ਦਿੱਤੀਆਂ ਨੇ। ਕੇਵਲ ਇੱਕ ਪਰਮੇਸ਼ਰ ਤੇ ਅਟਲ ਭਰੋਸਾ ਰੱਖਿਆ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਆਸਰਾ, ਵਾਹਿਗੁਰੂ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹੈ। ਐਸੇ ਗੁਰਮੁਖਾਂ ਨੇ ਦੂਜੇ ਭਾਵ ਦੇ ਵਿਚਾਰਾਂ ਨੂੰ ਮਨ ਵਿੱਚੋਂ ਲਾਹ ਦਿੱਤਾ ਹੈ ਅਤੇ ਜੋ ਕੁਝ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਨੇ ਨਿਸ਼ਚੈ ਕਰਕੇ ਭਲਾ ਹੀ ਮੰਨਿਆ ਹੈ। ਆਪਣੀ ਨਜ਼ਰ ਨਿਹਾਲ ਅਤੇ ਇਹ ਬੇਨਤੀਆਂ ਕੀਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਦਇਆ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਤੱਕਿਆ, ਅਸੀਂ ਨਿਹਾਲ ਹੋ ਗਏ ਹਾਂ। ਦੁਨੀਆ ਦੇ ਬੰਧਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਸੇ ਮੁਕਤ ਹੋ ਗਏ ਹਾਂ। ਆਪੇ ਲੈ ਹੁਲਾਏ, ਕਿਉਂਕਿ ਆਪ ਜੀ ਨੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਆਪ ਹੀ ਸਾਨੂੰ ਲਾਇਆ ਹੈ। ਮਹਾਰਾਜ ਸਾਡਾ ਕੀ ਜ਼ੋਰ ਸੀਗਾ,
ਸਾਡਾ ਕੀ ਬਲ ਸੀ, ਆਪ ਨੇ ਕਿਰਪਾ ਕੀਤੀ, ਆਪਣੇ ਚਰਨਾਂ ਦੇ ਨਾਲ ਸਾਡੇ ਮਨ ਨੂੰ ਲਾਈ ਰੱਖਿਆ ਹੈ। ਜਨਾਂ ਨੇ ਗੁਰਮੁਖ ਪਿਆਰੇ ਜਨਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਮਹਾਰਾਜ ਸੱਚਾ ਉਪਦੇਸ਼ ਬਖਸ਼ਿਸ਼ ਕਰੋ, ਜਿਸ ਦੁਆਰਾ ਮਹਾਰਾਜ ਸਾਡਾ ਮਨ ਸਥਿਤ ਹੋ ਸਕੇ। ਕਿਉਂਕਿ ਇੱਕ ਉਪਦੇਸ਼ ਐਸੀ ਸ਼ਕਤੀ ਹੈ ਜਿਸ ਦੁਆਰਾ ਮਨ ਦੀ ਇਕਾਗਰਤਾ ਬਣਾਈ ਜਾ ਸਕਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਸਮਾਂ ਸਹਿਜੇ ਸਹਿਜ ਸਭ ਕੁਝ ਤਬਦੀਲ ਕਰਦਾ ਜਾਂਦਾ ਹੈ, ਪਰ ਸਮਾਂ ਮਨ ਨੂੰ ਨਹੀਂ ਤਬਦੀਲ ਕਰਦਾ। ਮਨ ਜਿਹੜਾ ਇਹ ਸੰਸਾਰ ਦੇ ਭਟਕਣਾ ਵਿੱਚ ਪੁੱਠੇ ਪਾਸੇ ਭਟਕਦਾ ਫਿਰਦਾ ਹੈ, ਇਹ ਗੁਰੂ ਚਰਨਾਂ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਜੁੜਦਾ ਹੈ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਦ। ਪੂਰੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਪਰਮੇਸ਼ਰ ਨੂੰ ਨਿਕਟਵਰਤੀ ਜਾਣ ਸਕਦਾ ਹੈ। ਔਰ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਵੀ ਫਰਮਾਨ ਕੀਤਾ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਕਹਿੰਦੇ ਮਨ ਦੀ ਇਕਾਗਰਤਾ ਬਣ ਸਕਦੀ ਹੈ। ਇਸ ਲਈ ਮਹਾਰਾਜ ਆਪਣਾ ਸੱਚਾ ਉਪਦੇਸ਼ ਦੇ ਕਰਕੇ ਮਹਾਰਾਜ ਸਾਨੂੰ ਚੰਗੀ ਮੱਤ ਬਖਸ਼ੋ, ਜਿਸ ਕਰਕੇ ਮਹਾਰਾਜ ਜੋ ਮੱਤ ਤੇ ਭਰਮ ਰੂਪੀ ਪੜਦਾ ਪਿਆ ਹੋਇਆ ਇਹ ਚਲਿਆ ਜਾਵੇ, ਮਹਾਰਾਜ ਆਪ ਜੀ ਦਾ ਸਾਖਸ਼ਾਤ ਦੀਦਾਰ ਕਰ ਸਕੀਏ। ਜੋ ਧੁਰੋਂ ਅਕਾਲ ਪੁਰਖ ਪਰਮੇਸ਼ਰ ਨੇ ਲੇਖ ਲਿਖਿਆ ਹੈ ਜਗਤ ਦੇ ਜੀਵਾਂ ਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੋਈ ਸਭ ਕਮਾਏ। ਉਹ ਕੁਝ ਹੀ ਸਭ ਸਾਰੀ ਸ੍ਰਿਸ਼ਟੀ ਜਗਤ ਅੰਦਰ ਆ ਕੇ ਕਮਾਉਂਦੀ ਹੈ। ਜਿਨ੍ਹਾਂ ਨੇ ਸਕਾਮ ਕਰਮ ਕੀਤੇ ਹੈ, ਸੰਸਾਰ ਦੇ ਸੁੱਖਾਂ ਵਾਸਤੇ ਜਿਨ੍ਹਾਂ ਨੇ ਜਗਤ ਅੰਦਰ ਤਪ ਕੀਤਾ, ਉਹਨਾਂ ਨੂੰ ਦੁਨੀਆ ਦੇ ਸੁੱਖ ਪ੍ਰਾਪਤ ਹੋਏ ਹੈ। ਅਤੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਨੇ, ਉਹਨਾਂ ਨੂੰ ਪਰਮੇਸ਼ਰ ਦੀ ਭਾਵ ਭਗਤੀ ਰੂਪੀ ਸੁੱਖ ਪ੍ਰਾਪਤ ਹੋਇਆ, ਜੋ ਸਭ ਤੋਂ ਉੱਤਮ ਸੁੱਖ ਹੈ। ਸੋਈ ਸਭ ਕਮਾਏ। ਮਹਾਰਾਜ ਸਾਹਿਬ ਜੀ ਕਹਿੰਦੇ ਆ ਕਿ ਜੀਵ ਦੇ ਆਪਣੇ ਵੱਸ ਵਿੱਚ ਕੁਝ ਨਹੀਂ ਹੈ। ਜੋ ਧੁਰ ਲਿਖਿਆ ਲੇਖ, ਜੋ ਮਸਤਕ ਦਾ ਲੇਖ ਪਰਮੇਸ਼ਰ ਨੇ ਲਿਖ ਕਰਕੇ ਪਾ ਦਿੱਤਾ ਹੈ, ਤਿਵੇਂ ਹੀ ਜਗਤ ਅੰਦਰ ਆਏ ਹੋਏ ਜੀਵ ਕਰਦੇ ਹਨ, ਆਪਣੇ ਬਲ ਦੁਆਰਾ ਕੁਝ ਨਹੀਂ ਕਰ ਸਕਦੇ। ਕਿਉਂਕਿ ਸਾਰੀ ਸ੍ਰਿਸ਼ਟੀ ਸਭ ਕੁਝ ਜੋ ਕੁਝ ਵੀ ਨਜ਼ਰ ਆਉਂਦਾ, ਸੂਖਮ ਔਰ ਅਸਥੂਲ ਜੋ ਕੁਝ ਵੀ ਤੱਤ ਹਨ, ਜਿੰਨੇ ਵੀ ਸੰਸਾਰ ਦੇ ਇਸ ਸ੍ਰਿਸ਼ਟੀ ਅੰਦਰ ਜੋ ਕੁਝ ਵੀ ਪੈਦਾ ਹੋਇਆ, ਸਭ ਕੁਝ ਤਾਂ ਪਰਮੇਸ਼ਰ ਦੇ ਵੱਸ ਵਿੱਚ ਹੈ। ਸਭ ਕੁਝ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਪਰਮੇਸ਼ਰ ਦੇ ਅਧੀਨ ਹੈ। ਇਸ ਲਈ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਜਗਤ ਵਿੱਚੋਂ ਜੇ ਮੁਕਤ ਹੋਣਾ ਹੈ ਨਾ, ਸੰਸਾਰ ਭਵ ਸਾਗਰ ਤੋਂ ਤਰਨਾ ਹੈ, ਤੇ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ ਜੋ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਥਾਂ 'ਤੇ ਚਲੇ ਜਾਈਏ। ਦੂਜੀ ਨਾ ਹੀ ਜਾਏ, ਹੋਰ ਥਾਂ 'ਤੇ ਗੁਰਮੁਖ ਪਿਆਰੇ ਨਹੀਂ ਜਾਂਦੇ। ਇੱਕ ਮਹਾਰਾਜ ਸੱਚੇ ਪਾਤਸ਼ਾਹੀ ਦਾ ਦਰ ਛੱਡ ਕੇ ਗਰੀਬ ਨਵਾਜ ਸਤਿਗੁਰੂ ਜੀ ਦੇ ਦਰ ਤੋਂ ਬਿਨਾਂ ਹੋਰ ਦਰ ਦੇ ਭਟਕਦੇ ਨਹੀਂ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਚਾ ਬਖਸ਼ਿਆ ਹੈ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵ ਭਗਤੀ ਦੀ ਦਾਤ ਬਖਸ਼ੀ ਹੈ, ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਜੀ ਦੇ ਭਰੋਸਾ ਵੱਜ ਗਿਆ ਹੈ ਕਿ ਮਹਾਰਾਜ ਆਪ ਜੀ ਤੋਂ ਬਿਨਾਂ ਹੋਰ ਕੋਈ ਦੂਸਰਾ ਹੈ ਹੀ ਨਹੀਂ। ਜੇ ਮਹਾਰਾਜ ਦੂਜਾ ਕੋਈ ਹੋਵੇ ਤਾਂ ਅੱਗੇ ਹੋਰ ਜਾ ਕਰਕੇ ਹੱਥ ਅੱਡੀਏ, ਮਹਾਰਾਜ ਤਾਂ ਅੱਗੇ ਜਾ ਕਰਕੇ ਗੋਡੇ ਟੇਕੀਏ, ਝੋਲੀਆਂ ਅੱਡ ਕਰਕੇ ਮਹਾਰਾਜ ਦਾਤਾਂ ਮੰਗੀਏ, ਦੂਜੀ ਨਾ ਹੀ ਜਾਏ। ਜੇ ਹੋਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੈਸਾ ਸਮਰੱਥ ਹੈ ਹੀ ਨਹੀਂ, ਤੇ ਫਿਰ ਅਸਾਂ ਕਿਉਂ ਦਰ ਦਰ 'ਤੇ ਭਟਕਣਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਮੁਖਾਂ ਨੂੰ ਹਿਰਦੇ ਅੰਦਰ ਪਰਮ ਸੁੱਖ ਦੀ ਪ੍ਰਾਪਤੀ ਹੋਈ ਹੈ, ਜਿਸ ਕਰਕੇ ਆਨੰਦ ਸਰੂਪ ਹੋ ਗਏ ਹਨ। ਕਿਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਸਰੂਪ ਦੀ ਪ੍ਰਾਪਤੀ ਹੋਈ? ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਨ੍ਹਾਂ ਨੇ ਪ੍ਰਭੂ ਦੀ ਰਜਾ ਨੂੰ ਨਿਸ਼ਚੈ ਕਰਕੇ ਮੰਨਿਆ ਹੈ। ਪ੍ਰਭ ਕੀ ਮਨ ਰਜਾਏ, ਹੇ ਜੀਵ ਤੈਂ ਵੀ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨ।
ਮਹਾਰਾਜ ਸੱਚੇ ਪਾਤਸ਼ਾਹੀ ਦੀ ਆਗਿਆ ਨੂੰ ਨਿਸ਼ਚੈ ਕਰਕੇ ਮਨ ਗਰੀਬ ਨਵਾਜ ਸਤਿਗੁਰੂ ਜੀ ਜੋ ਵੀ ਮੈਨੂੰ ਉਪਦੇਸ਼ ਦੇ ਰਹੇ ਇਹਦੇ ਵਿੱਚ ਹੀ ਮੇਰਾ ਭਲਾ ਹੈ, ਇਹਦੇ ਵਿੱਚ ਹੀ ਮੇਰੀ ਜਗਤ ਵਿੱਚੋਂ ਬੰਦ ਖਲਾਸੀ ਹੋਣ ਵਾਲੀ ਹੈ। ਸੰਸਾਰ ਦੇ ਬੰਧਨਾਂ ਤੋਂ ਇਹਨਾਂ ਵਚਨਾਂ ਦੇ ਦੁਆਰਾ ਹੀ ਮੈਂ ਛੁੱਟਣਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕੀ ਮਨ ਰਜਾਏ। ਗਰੀਬ ਨਵਾਜ ਸਤਿਗੁਰੂ ਜੀ ਦੀ ਬਖਸ਼ੇ ਹੋਏ ਭਾਣੇ ਨੂੰ, ਸਤਿਗੁਰਾਂ ਦੀ ਬਖਸ਼ੀ ਹੋਈ ਆਗਿਆ ਨੂੰ, ਸਤਿਗੁਰਾਂ ਦੇ ਉਪਦੇਸ਼ ਨੂੰ ਨਿਸ਼ਚੈ ਕਰਕੇ ਮੰਨ ਲੈਣਾ ਕਰ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਹੈ ਨਾ, ਜਿਨ੍ਹਾਂ ਨੇ ਮਹਾਰਾਜ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲਣਾ ਕੀਤਾ ਤਿਨਾਂ ਦੇ ਗਰੀਬ ਨਵਾਜ ਸਤਿਗੁਰੂ ਜੀ ਦੀ ਪ੍ਰਸੰਨਤਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕੌਣ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਸਤਿਗੁਰੂ ਜੀ ਦਾ ਸਖਾ ਹੈ, ਕੌਣ ਸੰਬੰਧੀ ਹੈ, ਕੌਣ ਭਾਈ ਹੈ, ਕੌਣ ਸੱਚਾ ਮਿੱਤਰ ਗਰੀਬ ਨਵਾਜ ਸਤਿਗੁਰੂ ਜੀ ਦਾ। ਹਜ਼ੂਰ ਕਹਿੰਦੇ ਹਨ ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਸੱਤ ਕਰਕੇ ਮੰਨਿਆ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹੈ। ਤੇ ਅਗਲਾ ਵਚਨ ਵੀ ਹਜ਼ੂਰ ਨੇ ਕੀਤਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਫਿਰ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਂਦੇ ਹੈ, ਬਾਰ-ਬਾਰ ਜਗਤ ਦੀਆਂ ਜੂਨਾਂ ਵਿੱਚ ਭਟਕਣ ਤੋਂ ਵੀ ਚੋਟਾਂ ਖਾਂਦੇ, ਜਮਾਂ ਦੀਆਂ ਮਾਰਾਂ ਖਾਂਦੇ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਨਹੀਂ ਮੰਨਦੇ, ਗੁਰੂ ਕੇ ਬਚਨਾਂ ਦੀ ਅਦੂਲਗੀ ਕਰਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਪ੍ਰਭ ਕੀ ਮਨ ਰਜਾਏ, ਪ੍ਰਭੂ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਜੀ ਨੂੰ ਯਾਦ ਕਰਨ ਦੀ, ਸਤਿਗੁਰਾਂ ਦਾ ਸਿਮਰਨ ਕਰਨ ਦੀ ਭਲਾ ਕੀ ਦਾਤ ਪ੍ਰਾਪਤ ਹੁੰਦੀ ਹੈ, ਕਿੰਨਾ ਕੁ ਮਹਾਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹੈ ਸਿੱਖੋ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਸਿਮਰਿਆ ਹੈ, ਪੂਰਾ ਨਾਲ ਇੱਥੇ ਵਚਨ ਕੀਤਾ, ਅਧੂਰੇ ਨੂੰ ਨਹੀਂ ਕਿਹਾ। ਕਿਉਂਕਿ ਸਾਡਾ ਸੁਭਾਅ ਹੈ ਕਿ ਵਿਖਾਵਾ ਦੇਖ ਕੇ ਤੇ ਸਾਧ ਸੰਗਤ ਜੀ ਜਾ ਕਰਕੇ ਗੋਡੇ ਟੇਕ ਦਿੰਦੇ ਆ ਜੀ, ਤਾਂ ਬਾਬਾ ਬੜਾ ਕਰਾਮਾਤੀ, ਤਾਂ ਪੂਰਾ ਸਤਿਗੁਰੂ ਹੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੇ ਪੂਰੇ ਸਤਿਗੁਰਾਂ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਹਜ਼ੂਰ ਦੇ ਵਚਨ ਆਉਂਦੇ ਹਨ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਜਿਨ੍ਹਾਂ ਦੇ ਨਾਲ ਮਿਲਣੇ ਕਰਕੇ ਮਨ ਦੇ ਵਿੱਚ ਆਨੰਦ ਆ ਜਾਵੇ, ਐਸਾ ਰਸ ਹਿਰਦੇ ਅੰਦਰ ਪ੍ਰਾਪਤ ਹੋਵੇ ਜੋ ਜ਼ਿੰਦਗੀ ਵਿੱਚ ਕਦੇ ਵੀ ਪਹਿਲਾਂ ਪ੍ਰਾਪਤ ਨਾ ਹੋਇਆ ਹੋਵੇ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਹੀਐ। ਸਭ ਦੁਬਿਧਾ ਖਤਮ ਹੋ ਜਾਣ, ਪਰਮ ਪਦਵੀ ਦੀ ਪ੍ਰਾਪਤੀ ਹੋ ਜਾਵੇ, ਉਹ ਪੂਰਾ ਸਤਿਗੁਰੂ ਹੈ। ਜਿਨ੍ਹਾਂ ਦੀ ਸੰਗਤ ਕਰਕੇ ਐਸੀਆਂ ਦਾਤਾਂ ਮਿਲ ਜਾਣ, ਉਹ ਪੂਰੇ ਸਤਿਗੁਰੂ ਜੀ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰਦੇ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਸਿਮਰਿਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਸਿਮਰਨ ਕੀਤਾ ਹੈ। ਉਹ ਪ੍ਰਾਣਾ ਧਾਰੀ ਜੀਵ ਨਿਹਾਲ ਹੋ ਗਏ ਹਨ, ਮੁਕਤ ਹੋ ਗਏ ਨੇ। ਭਵ ਸਾਗਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ, ਉਹਨਾਂ ਦਾ ਲੋਕ ਪਰਲੋਕ ਕਿਰਤਾਰਥ ਹੋ ਗਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਸਿਮਰਿਆ ਹੈ। ਸਾਧ ਸੰਗਤ ਜੀ, ਕਿੰਨੀ ਵੱਡੀ ਇਹ ਦਾਤ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨਾ ਹੈ। ਜੋ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਣਾ, ਇਹ ਕਿੰਨੀ ਅਮੋਲਕ ਦਾਤ ਹੈ। ਪਰ ਅਗਿਆਤ ਹੋਣੇ ਕਰਕੇ ਅਸੀਂ ਇਹਦੀ ਕਦਰ ਨਹੀਂ ਕਰਦੇ, ਅਣਜਾਣ ਹੋਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਬੜੀ ਵਡਮੁੱਲੀ ਅਮੋਲਕ ਦਾਤ ਹੈ। ਪਰ ਇਹ ਅਗਿਆਤ ਜੀਵ ਤੋਂ ਇਹਨੂੰ ਜਾਣਦਾ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਾਮ ਦੀ ਦਾਤ ਗਰੀਬ ਨਵਾਜ ਸਤਿਗੁਰਾਂ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਉਹ ਕਿੰਨੇ ਭਾਗਾਂ ਵਾਲੇ ਸਿੱਖ ਹਨ। ਕਿੰਨਾ ਉਹਨਾਂ ਦਾ ਅਮੋਲਕ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਅਗਿਆਤ ਹੋਣੇ ਕਰਕੇ ਨਹੀਂ ਜਾਣਿਆ ਜਾਂਦਾ। ਫਿਰ ਪੜੋ, ਜਿਨ ਸਿਮਰਿਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਸਿਮਰਿਆ ਹੈ, ਭਏ ਨਿਹਾਲ। ਉਹ ਪ੍ਰਤੱਖ ਜੀਵਨ ਦੇ ਅੰਦਰ ਸਾਧ ਸੰਗਤ ਜੀ ਨਿਹਾਲ ਹੋ ਗਏ।
ਨਿਹਾਲ ਆਨੰਦ ਦੇ ਸਹਿਤ ਹੋ ਗਏ ਹਨ। ਜਗਤ ਦੇ ਜਿੰਨੇ ਵੀ ਪੈਣ ਵਾਲੇ ਬੰਧਨ ਹਨ, ਜੋ ਭਾਵ ਭਗਤੀ ਦੇ ਚੱਲਣ ਦੇ ਵਾਸਤੇ, ਪਰਮਾਰਥ ਦੇ ਚੱਲਣ ਦੇ ਵਾਸਤੇ ਜਿਹੜੇ ਰੁਕਾਵਟਾਂ ਪੈਂਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰਨੇ ਕਰਕੇ ਸਭ ਦੂਰ ਹੋ ਗਏ ਹੈ। ਉਹ ਗੁਰਮੁਖ ਪਿਆਰੇ ਮਨ ਕਰਕੇ ਸੁਤੰਤਰ ਹੋ ਗਏ ਹੈ। ਉਹਨਾਂ ਦੇ ਮਨ ਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਵਿਆਪਿਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰਿਆ ਹੈ। ਸਾਧ ਸੰਗਤ ਜੀ, ਇਤਿਹਾਸ ਗਵਾਹੀ ਭਰਦਾ ਹੈ, ਕਿੰਨੇ ਮਹਾਨ ਉਹਨਾਂ ਸਿੱਖਾਂ ਦੇ ਜੀਵਨ ਹਨ ਜੋ ਭਾਵਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰਦੇ ਹੈ। ਭਾਵੇਂ ਸਰੀਰ ਕਰਕੇ ਸਤਿਗੁਰੂ ਜੀ ਦੇ ਕੋਲ ਨਾ ਵੀ ਹੋਣ, ਭਾਵੇਂ ਕਿੰਨੀ ਹੀ ਦੂਰੀ 'ਤੇ ਹੋਣ, ਪਰ ਮਨ ਵਿੱਚ ਭਾਵਨਾ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ ਅਤੇ ਸਤਿਗੁਰੂ ਜੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਤਾਰਥ ਕਰਨ ਦੇ ਵਾਸਤੇ ਉੱਥੇ ਪੁੱਜ ਕਰਕੇ ਦਰਸ਼ਨ ਦਿੰਦੇ ਨੇ, ਹਾਲ ਕਰਦੇ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਨ। ਸਾਧ ਸੰਗਤ ਜੀ, ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਾਵਨ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਜੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਹਜ਼ੂਰ ਅੱਗੇ ਢਾਕੇ ਦੇਸ਼ ਦੇ ਵਿੱਚ ਗਏ ਸਨ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਢਾਕੇ ਨਗਰ ਦੇ ਅੰਦਰ। ਸਾਧ ਸੰਗਤ ਜੀ, ਹਜ਼ੂਰ ਨੇ ਕਿਹਾ ਸੀਗਾ, ਇਹ ਢਾਕਾ ਸਿੱਖੀ ਦਾ ਕੋਠਾ ਹੈ। ਇਹ ਇਤਿਹਾਸ ਵਿੱਚ ਵਚਨ ਆਉਂਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ। ਉੱਥੇ ਹਜ਼ੂਰ ਨੇ ਵਰ ਦਿੱਤਾ ਸੀ। ਸੰਗਤਾਂ 'ਤੇ ਪ੍ਰਸੰਨ ਹੋ ਕੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਇਆ ਅਤੇ ਸਾਧ ਸੰਗਤ ਹਜ਼ੂਰ ਨੇ ਪ੍ਰਸੰਨ ਹੋ ਕੇ ਵਚਨ ਕੀਤੇ ਸਨ। ਢਾਕੇ ਦੇ ਵਿੱਚ ਇੱਕ ਬਲਾਕੀ ਦਾ ਸਾਧ ਸੰਗਤ ਜੀ ਮਸੰਦ ਸੀ ਗੁਰੂ ਘਰ ਦਾ। ਉਸ ਦੀ ਬਜ਼ੁਰਗ ਮਾਤਾ ਵਡੇਰੀ ਉਮਰ ਹੋ ਗਈ ਅਤੇ ਬੜੀ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰਦੀ। ਸੁੰਦਰ ਪਲੰਘ ਬਣਾਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਆਪਣੇ ਹੱਥੀਂ ਸਾਧ ਸੰਗਤ ਜੀ ਰੂਮ ਵਿੰਝ ਕਰਕੇ ਅਤੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਸਿਮਰਦਿਆਂ ਹੋਇਆਂ ਸੂਦ ਕੱਦ ਕਰਕੇ ਸਾਧ ਸੰਗਤ ਜੀ ਬੜਾ ਸੋਹਣੀ ਪੋਸ਼ਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਤਿਆਰ ਕੀਤੀ, ਔਰ ਜੋ ਪਲੰਘ ਤਿਆਰ ਕਰਵਾਇਆ ਉਹਦੇ ਉੱਪਰ ਸੁੰਦਰ ਬਸਤਰ ਸਜਾ ਕੇ ਹਰ ਰੋਜ਼ ਨੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਯਾਦ ਕਰਨਾ। ਇਹ ਗਰੀਬ ਨਵਾਜ਼ ਸਤਿਗੁਰੂ ਜੀ, ਇਹ ਜ਼ਿੰਦਗੀ ਦਾ ਪਤਾ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਸਵਾਸਾਂ ਦੀ ਪੂੰਜੀ ਪੂਰੇ ਹੋਣੇ ਤੋਂ ਕਿਰਪਾ ਕਰਕੇ ਮਹਾਰਾਜ ਪਹਿਲਾਂ ਮੈਨੂੰ ਦੀਦਾਰ ਜ਼ਰੂਰ ਬਖਸ਼ਿਸ਼ ਕਰਨੀ। ਨਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿਮਰਦੀ, ਨਿਤ ਹੀ ਬਲਾਕੀ ਦਾਸ ਮਸੰਦ ਦੀ ਮਾਤਾ ਸਤਿਗੁਰਾਂ ਨੂੰ ਯਾਦ ਕਰਦੀ ਅਤੇ ਹਜ਼ੂਰ ਅੰਤਰਜਾਮੀ ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਢਾਕੇ ਦੇਸ਼ ਦੇ ਵਿੱਚ ਗਏ ਹੈ ਨਾ, ਸਾਧ ਸੰਗਤ ਜੀ, ਸੰਗਤਾਂ ਨੇ ਬੜਾ ਹੀ ਪ੍ਰੇਮ ਕੀਤਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰਾਂ ਕਰਦੇ, ਤਰ੍ਹਾਂ ਤਰ੍ਹਾਂ ਦੇ ਉਪਹਾਰ ਲਿਆ ਕਰਕੇ ਭੇਟਾ ਕਰਦੇ। ਹਜ਼ੂਰ ਨੇ ਨਗਰ ਤੋਂ ਬਾਹਰ ਸਾਧ ਸੰਗਤ ਜੀ ਡੇਰਾ ਕੀਤਾ ਸੀ। ਜੋ ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਨਾਲ ਸੀ ਉਸ ਸਮੇਂ, ਅਤੇ ਬਹੁਤ ਗਿਣਤੀ ਵਿੱਚ ਹਾਥੀ ਘੋੜੇ ਸ਼ਾਹੀ ਫੌਜਾਂ ਵੀ ਨਾਲ ਸਨ। ਨਗਰ ਤੋਂ ਬਾਹਰ ਡੇਰਾ ਕੀਤਾ ਅਤੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੇ ਖਿੱਚੇ ਹੋਏ ਆਪ ਗਰੀਬ ਨਵਾਜ਼ ਸਤਿਗੁਰੂ ਦੀ ਚੱਲ ਕਰਕੇ ਗਏ ਉਸ ਬਲਾਕੀ ਦਾਸ ਦੇ ਘਰ, ਜਿੱਥੇ ਮਾਤਾ ਯਾਦ ਕਰਦੀ ਸੀ। ਜਦੋਂ ਹਜ਼ੂਰ ਗਏ ਨੇ ਅਤੇ ਸਾਧ ਸੰਗਤ ਜੀ ਸਤਿਗੁਰਾਂ ਦਾ ਆਉਣਾ ਸੁਣ ਕਰਕੇ ਇੰਨੀ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੋਈ, ਜਿਵੇਂ ਕਿਸੇ ਗਰੀਬ ਨੂੰ, ਕੰਗਾਲ ਨੂੰ ਬਹੁਤ ਸਾਰਾ ਧਨ ਮਿਲ ਗਿਆ ਹੋਵੇ। ਜਿਵੇਂ ਸਾਧ ਸੰਗਤ ਜੀ ਅੰਨੇ ਮਨੁੱਖ ਦੇ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਆ ਗਈ ਹੋਵੇ, ਕਿਉਂਕਿ ਸਿਆਣੇ ਕਹਿੰਦੇ ਆ ਨਾ, ਨੇਤਰਾਂ ਦੀ ਜਦੋਂ ਸ਼ਕਤੀ ਚਲੀ ਜਾਵੇ ਨਾ ਕਿ ਅੱਖਾਂ ਗਈਆਂ ਜਹਾਨ ਗਿਆ, ਅਤੇ ਉਹਦੇ ਵਾਸਤੇ ਤਾਂ ਜਹਾਨ ਹੀ ਖਤਮ ਹੋ ਗਿਆ, ਦੇਖਦਾ ਕੁਝ ਨਹੀਂ ਹੈ। ਇਉਂ ਇੰਨੀ ਜ਼ਿਆਦਾ ਮਨ ਦੇ ਵਿੱਚ ਪ੍ਰਸੰਨਤਾ ਹੋਈ, ਮਨ ਇੰਨਾ ਜ਼ਿਆਦਾ ਸਾਧ ਸੰਗਤ ਜੀ ਪ੍ਰਸੰਨ ਹੋ ਗਿਆ। ਗਰੀਬ ਨਵਾਜ਼ ਸਤਿਗੁਰਾਂ ਦੇ ਦੀਦਾਰ ਕੀਤੇ ਅਤੇ ਮੁਖ ਤੋਂ ਕੁਝ ਬੋਲਿਆ ਨਾ ਗਿਆ, ਵੈਰਾਗ ਆ ਗਿਆ, ਖੁਸ਼ੀ ਦੇ ਨਾਲ ਖੁਸ਼ੀ ਦੇ ਹੰਝੂ ਆ ਗਏ ਨੇਤਰਾਂ ਦੇ ਵਿੱਚ, ਅਤੇ ਤੁਰਿਆ ਵੀ ਨਾ ਗਿਆ ਸਰੀਰ ਤੋਂ। ਲੇਟ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ 'ਤੇ ਡੰਡੇ ਵੱਧ ਨੌਧ ਕੀਤੀ। ਗਰੀਬ ਨਵਾਜ਼, ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਮੇਰਾ ਜੀਵਨ ਕਿਰਤਾਰਥ ਕਰ ਦਿੱਤਾ ਹੈ। ਹਜ਼ੂਰ ਦੇ ਲਈ ਜੋ ਬਸਤਰ ਤਿਆਰ ਕੀਤੇ ਸੀ, ਬੜੇ ਪ੍ਰੇਮ ਦੇ ਨਾਲ ਅੱਧ ਨਾਲ ਭੇਟਾ ਕੀਤੇ। ਸਤਿਗੁਰਾਂ ਨੇ ਸਾਧ ਸੰਗਤ ਜੀ ਅੰਗੀਕਾਰ ਕੀਤੇ ਮਨ ਦੀ ਭਾਵਨਾ ਜਾਣ ਕੇ।
ਫਿਰ ਕਹਿਣ ਲੱਗੇ ਜੋ ਮਨ ਦੀ ਹੋਰ ਕੋਈ ਭਾਵਨਾ ਹੈ, ਇੱਛਾ ਹੈ, ਮੰਗ ਲਓ। ਤੇ ਕਹਿਣ ਲੱਗੇ ਮਹਾਰਾਜ ਜਿੰਨਾ ਚਿਰ ਜ਼ਿੰਦਗੀ ਬਾਕੀ ਰਹਿੰਦੀ ਹੈ ਨਾ, ਹੇ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ, ਇਹ ਕਿਰਪਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਸੁਭਾਵਿਕ ਹੀ ਬਚਨ ਕੀਤਾ, ਕਹਿੰਦੇ ਚਿਤਰੇ ਨੂੰ ਸੱਦ ਲਓ ਜਿਹੜਾ ਚਿੱਤਰਕਾਰੀ ਕਰਨ ਵਾਲਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਸੁਣਿਆ, ਉਸੇ ਸਮੇਂ ਬੁਲਾਇਆ ਗਿਆ। ਤੇ ਸਤਿਗੁਰੂ ਜੀ ਦੇ ਸਾਧ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੂਪ ਦੀ ਚਿੱਤਰਕਾਰੀ ਕਰ ਰਿਹਾ ਸੀ ਨਾ, ਸਤਿਗੁਰਾਂ ਦੇ ਸਰੂਪ ਦੇ ਚਿੱਤਰ ਬਣਾ ਰਿਹਾ ਸੀ। ਤੇ ਕਹਿੰਦੇ ਉਹ ਚਿੱਤਰਕਾਰੀ ਕਰਨ ਵਾਲੇ ਮਨੁੱਖ ਤੋਂ ਸਤਿਗੁਰਾਂ ਦੇ ਮਸਤਕ ਦਾ ਇੰਨਾ ਜ਼ਿਆਦਾ ਪ੍ਰਤਾਪ, ਇੰਨਾ ਜਲਾਲ ਸੀ, ਝੱਲਿਆ ਨਹੀਂ ਸੀਗਾ ਜਾਂਦਾ। ਬਾਕੀ ਸਰੀਰ ਦਾ ਉਹ ਚਿੱਤਰ ਬਣਾ ਦਿੱਤਾ, ਪਰ ਸਤਿਗੁਰਾਂ ਦੇ ਮੁਖ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਚਿੱਤਰ ਨਾ ਬਣਾ ਸਕਿਆ। ਸਤਿਗੁਰਾਂ ਦੇ ਐਸੇ ਨੂਰ ਸੀ ਜੋ ਦੇਖਿਆ ਨਹੀਂ ਸੀ ਜਾਂਦਾ, ਸਤਿਗੁਰਾਂ ਦਾ ਜਲਾਲ ਝੱਲਿਆ ਨਹੀਂ ਸੀਗਾ ਜਾਂਦਾ। ਤੇ ਹੱਥ ਜੋੜ ਦਿੱਤੇ, ਮਹਾਰਾਜ ਮੇਰੇ ਤੋਂ ਨਹੀਂ ਹੋਣਾ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਲਮ ਫੜ ਕਰਕੇ ਕਹਿੰਦੇ ਜੋ ਮੁਖ ਦਾ ਗਰੀਬ ਨਵਾਜ ਸਤਿਗੁਰਾਂ ਨੇ ਚਿੱਤਰ ਬਣਾ ਦਿੱਤਾ। ਤੇ ਜਿਹੜੇ ਚਿੱਤਰ ਬਣਾਇਆ ਉੱਥੇ ਨੇਤਰ ਬੰਦ ਸਨ। ਤੇ ਹਰ ਰੋਜ਼ ਜਦੋਂ ਬਲਾਕੀ ਦਾਸ ਮਸੰਦ ਦੀ ਮਾਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਹਜੂਰ ਜਦੋਂ ਢਾਕੇ ਤੋਂ ਵਾਪਸ ਆ ਗਏ ਹੈ ਨਾ, ਉਸ ਸਮੇਂ ਗਰੀਬ ਨਵਾਜ ਸਤਿਗੁਰੂ ਜੀ ਦੇ ਦੀਦਾਰ ਕਰਨ ਦੇ ਵਾਸਤੇ ਉਹ ਚਿੱਤਰ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਦੀ, ਭਾਵਨਾ ਦੇ ਨਾਲ ਨਮਸਕਾਰ ਕਰਦੀ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਉਹ ਬਲਾਕੀ ਦਾਸ ਦੀ ਮਾਤਾ ਦੀ ਭਾਵਨਾ, ਅੰਦਰ ਦਾ ਪਿਆਰ, ਸ਼ਰਧਾ ਤੇ ਨਿਸ਼ਚਾ ਭਰੋਸਾ ਹੋਣੇ ਕਰਕੇ ਉਹ ਭਾਵੇਂ ਚਿੱਤਰ ਦੇ ਉੱਪਰ ਸਾਧ ਸੰਗਤ ਦੀ ਤਸਵੀਰ ਤੇ ਨੇਤਰ ਬੰਦ ਸਨ, ਪਰ ਉਹ ਮਾਤਾ ਨੂੰ, ਬਜ਼ੁਰਗ ਮਾਤਾ ਨੂੰ ਨੇਤਰ ਖੁੱਲ੍ਹੇ ਹੋਏ ਨਜ਼ਰ ਆਉਂਦੇ, ਦਰਸ਼ਨ ਹੁੰਦੇ ਸਨ। ਗਰੀਬ ਨਵਾਜ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਐਸੇ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ ਹਨ। ਹਜ਼ੂਰ ਕਹਿੰਦੇ ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਉਹ ਨਿਹਾਲ ਹੋ ਗਏ ਹਨ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਜੇ ਕਸ਼ਮੀਰ ਦੇ ਵਿੱਚ ਮਾਤਾ ਭਾਗ ਭਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਕਰਤਾਰ ਕਰਨ ਦੇ ਵਾਸਤੇ ਕਸ਼ਮੀਰ ਦੇ ਵਿੱਚ ਪਹੁੰਚ ਜਾਂਦੇ ਨੇ। ਜਿੱਥੇ ਵੀ ਗਰੀਬ ਨਵਾਜ ਸਤਿਗੁਰਾਂ ਨੂੰ ਕਿਸੇ ਨੇ ਯਾਦ ਕੀਤਾ, ਜੇ ਰਾਧਾ ਸ਼ਿਵ ਨਾਮ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਤੇ ਸੰਗਲਾ ਦੀਪ ਵਿੱਚ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦੇ ਕਰਕੇ ਦੀਦਾਰ ਬਖਸ਼ ਕੇ ਸਤਿਗੁਰੂ ਜੀ ਨਿਹਾਲ ਕਰ ਦਿੰਦੇ ਹਨ। ਐਸੀ ਸਾਧ ਸੰਗਤ ਜੀ ਮਹਾਨ ਇਹ ਵਡਿਆਈ ਹੈ ਸਤਿਗੁਰੂ ਜੀ ਨੂੰ ਯਾਦ ਕਰਨੇ ਦੀ। ਜਿਵੇਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਧ ਸੰਗਤ ਜੀ ਨਾਲੇ ਵੀ ਬੇਨਤੀ ਕਰ ਦੇਵਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਪ੍ਰਤੱਖ ਹਾਜ਼ਰ ਨਾਜ਼ਰ ਹਨ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸਰੀਰ ਕਰਕੇ ਸਾਧ ਸੰਗਤ ਜੀ ਸੱਚਖੰਡ ਗਮਨ ਕਰ ਦਿੱਤਾ ਜਦੋਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਲਾ ਰਾਓ ਤੇ ਰਾਜਾ ਰੁਸਤਮ ਰਾਓ ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚ ਸਤਿਗੁਰੂ ਜੀ ਨੂੰ ਯਾਦ ਕਰਦੇ ਨੇ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ, ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੂੰ ਯਾਦ ਕਰਦੇ। ਸਿੱਖ ਤੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਸੀ ਕਿ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਇਹ ਸੁਖਮਨੀ ਸਾਹਿਬ ਪਾਵਨ ਬਾਣੀ ਦੀ ਪੰਕਤੀ ਸੁਣ ਕੇ ਤੇ ਫਿਰ ਕਿਹਾ ਸੀ ਕਿ ਮਹਾਰਾਜ ਸਾਡੇ ਵੀ ਬੰਧਨ ਕੱਟ ਦੇਣਗੇ। ਸਿੱਖ ਕਹਿਣ ਲੱਗਾ ਹਾਂ, ਭਾਵਨਾ ਦੇ ਨਾਲ ਯਾਦ ਕਰੋ। ਤੇ ਸਾਧ ਸੰਗਤ ਜੀ ਲਗਭਗ ਸਵਾ ਕੁ ਮਹੀਨਾ ਲਗਾਤਾਰ ਉਹਨਾਂ ਨੇ ਸਿਮਰਨ ਕੀਤਾ ਤੇ ਇੱਕ ਚੌਂਕੜਾ ਮਾਰ ਕਰਕੇ ਬੈਠ ਜਾਂਦਾ ਤੇ ਦੂਸਰਾ ਆਰਾਮ ਕਰਨ ਲੱਗ ਪੈਂਦਾ। ਜਿਵੇਂ ਪਾਠੀ ਸਿੰਘ ਵਾਰੀ ਵਾਰੀ ਡਿਊਟੀ ਲਾਉਂਦੇ ਆ ਨਾ, ਤਿਵੇਂ ਦੋਨਾਂ ਹੀ ਰਾਜਿਆਂ ਨੇ ਸਾਧ ਸੰਗਤ ਜੀ ਅਡੋਲ ਚੌਂਕੜਾ ਲਾਲ ਕਰਕੇ ਵਾਰੀ ਵਾਰੀ ਪਰਮੇਸ਼ਰ ਦਾ ਸਿਮਰਨ ਕਰਦੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਿਮਰਨ ਕਰੀ ਜਾਂਦੇ। ਤੇ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਘੋੜੇ ਬਾਜ ਸਮੇਤ ਹਜ਼ੂਰ ਨੇ ਪ੍ਰਤੱਖ ਸਾਧ ਸੰਗਤ ਜੀ ਦੀਦਾਰ ਦਿੱਤੇ। ਜਦੋਂ ਘੋੜੇ ਦੀ ਸਾਧ ਸੰਗਤ ਜੀ ਟਾਪਾਂ ਦੀ ਪਾੜਾਂ ਦੀ ਆਵਾਜ਼ ਸੁਣੀ ਤੇ ਇੱਕਦਮ ਉੱਠੇ ਤੇ ਕਹਿਣ ਲੱਗੇ ਕੌਣ ਹੈ? ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਸੀ। ਗਰੀਬ ਨਵਾਜ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਇੱਥੋਂ ਬੰਦ ਖਲਾਸ ਕਰਾਓ। ਮਹਾਰਾਜ ਸੱਚੇ ਪਾਤਸ਼ਾਹ
ਸਤਿਗੁਰੂ ਜੀ ਕਹਿੰਦੇ ਜਿਹੜਾ ਜਾਪ ਕਰ ਰਹੇ ਸੀ ਨਾ, ਸਤਿਨਾਮ ਵਾਹਿਗੁਰੂ ਵਾਹਿਗੁਰੂ ਭਾਵਨਾ ਦੇ ਨਾਲ ਯਾਦ ਕਰਦੇ ਸੀ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਵਨਾ ਦੇ ਨਾਲ ਫਿਰ ਯਾਦ ਕਰੋ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਪ੍ਰਤੱਖ ਉਹਨਾਂ ਨੂੰ ਕੈਦਖਾਨੇ ਵਿੱਚੋਂ ਛੁਡਾਇਆ ਹੈ। ਔਰ ਜੋ ਮਨਮਾੜ ਗੁਪਤਸਰ ਸਾਹਿਬ ਪਾਵਨ ਅਸਥਾਨ ਹੈ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਆਮਦਾ ਕਿ ਉਹਨਾਂ ਬਾਲਾ ਰਾਜਾ ਰਾਓ ਅਤੇ ਬਾਲਾ ਰੁਸਤਮ ਰਾਓ ਦੋਹਾਂ ਰਾਜਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਰਿਹਾ ਕਰਕੇ ਛੱਡਿਆ ਸੀ। ਜਿੱਥੇ ਫਿਰ ਮਾਤਾ ਭਾਗ ਕੌਰ ਜੀ ਦਾ ਸਾਧ ਸੰਗਤ ਜੀ ਅਸਥਾਨ ਬਣਿਆ, ਆਪਣੇ ਦੀਦਾਰ ਕੀਤੇ ਹੋਣਗੇ। ਜੋ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕਾ ਦੇ ਵਿੱਚ ਰਸਤੇ ਵਿੱਚ ਅਸਥਾਨ ਆਉਂਦਾ ਹੈ। ਉੱਥੇ ਸਾਧ ਸੰਗਤ ਜੀ ਜੋ ਇਹਨਾਂ ਦੇ ਕਹਿੰਦੇ ਹਵੇਲੀ ਸੀਗੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਸੀ ਕਿ ਨਾਂਦੇੜ ਦੇ ਵਿੱਚ ਸਾਡਾ ਖਾਲਸਾ ਰਹਿੰਦਾ ਹੈ। ਇਸ ਬਾਬਤ ਵੀ ਜ਼ਿਕਰ ਆਉਂਦਾ ਕਿ ਦੋਵਾਂ ਰਾਜਿਆਂ ਨੇ ਖਾਲਸੇ ਸਿੰਘਾਂ ਦੇ ਤਾਈਂ ਆ ਕੇ ਸਾਰੀ ਆਪਣੀ ਵਿਥਿਆ ਸੁਣਾਈ ਸੀ। ਅਤੇ ਫਿਰ ਕਹਿੰਦੇ ਸੀ ਸਾਡੇ ਨਾਲ ਚੱਲੋ, ਸਿੰਘਾਂ ਨੂੰ ਬੇਨਤੀ ਕਰਦੇ ਸਨ। ਅਤੇ ਉਸ ਸਮੇਂ ਸਾਧ ਸੰਗਤ ਜੀ ਮਾਤਾ ਭਾਗ ਕੌਰ ਜੀ ਦੋਵਾਂ ਰਾਜਿਆਂ ਦੇ ਨਾਲ ਗਏ ਸਨ। ਐਸੇ ਬਹਾਦਰੀ ਜੋ ਸਿੰਘਣੀ ਸਨ, ਬੜੀ ਸੂਰਬੀਰਤਾ ਦੇ ਨਾਲ ਸਾਧ ਸੰਗਤ ਜੀ ਬਹਾਦਰੀ ਦੇ ਨਾਲ ਉਹਨਾਂ ਨੇ ਨਾਲ ਜਾਣਾ ਕੀਤਾ। ਅਤੇ ਉੱਥੇ ਹੀ ਉਹਨਾਂ ਨੇ ਸਾਧ ਸੰਗਤ ਜੀ ਜੋ ਸੱਚਖੰਡ ਗਮਨ ਕੀਤਾ। ਜੋ ਮਾਤਾ ਭਾਗ ਕੌਰ ਜੀ ਦਾ ਉੱਥੇ ਸਥਾਨ ਬਣਿਆ, ਆਪ ਜੀ ਨੇ ਦੀਦਾਰ ਕੀਤੇ ਹੋਣਗੇ ਨਿਰਵਾਣੀ ਨਗਰ ਦੇ ਅੰਦਰ। ਰਹੋ ਵਿਚਾਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਦੇ ਨਾਲ ਸਿਮਰਿਆ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸੇਈ ਭਏ ਨਿਹਾਲ, ਉਹ ਜੀਵ ਨਿਹਾਲ ਹੋ ਗਏ, ਮੁਕਤ ਹੋ ਗਏ ਹਨ। ਨਾਨਕ ਨਾਮ ਅਰਾਧਨਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੈ, ਜੀਵ ਪਰਮੇਸ਼ਰ ਦਾ ਨਾਮ ਆਰਾਧਨਾ ਕਰ। ਕਾਰਜ ਆਵੇ ਰਾਸ। ਤੇਰੇ ਸਾਰੇ ਹੀ ਕਾਰਜ ਰਾਸ ਆ ਜਾਣਗੇ। ਜਗਤ ਅੰਦਰ ਬਹੁਤੀ ਘਾਲਣਾ ਵੀ ਘਾਲਣੀ ਨਹੀਂ ਪਵੇਗੀ ਜੇ ਪ੍ਰਮਾਤਮਾ ਦਾ ਨਾਮ ਜਪ ਲਵੇ, ਪਰਮੇਸ਼ਰ ਦਾ ਨਾਮ ਦੀ ਆਰਾਧਨਾ ਕਰ ਲਵੇ ਤਾਂ। ਕਿਉਂਕਿ ਹਜ਼ੂਰ ਨੇ ਫਰਮਾਨ ਕੀਤਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ, ਗਰੀਬ ਨਵਾਜ਼ ਸਤਿਗੁਰੂ ਜੀ ਨੇ ਵਿਵਹਾਰਕ ਅਤੇ ਪਰਮਾਰਥਿਕ ਸਾਰੇ ਕਾਰਜ ਉਹਨਾਂ ਸਿੱਖਾਂ ਦੇ ਰਾਸ ਕਰ ਦਿੱਤੇ ਹਨ। ਪਾਪੀ ਕਰਮ ਕਮਾਵਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਪਾਪੀ ਲੋਕ ਪਾਪ ਕਰਮ ਕਰਦੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਕਰਦੇ ਹਾਏ ਹਾਏ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਿੱਖਾਂ ਨੇ, ਤੇ ਮਹਾਰਾਜ ਕਹਿੰਦੇ ਪਾਪੀ ਕਰਮ ਕਮਾਵਦੇ। ਕਹਿੰਦੇ ਜਿਹੜੇ ਪਾਪ ਕਰਮ ਕਰਨ ਵਾਲੇ ਪਾਪੀ ਲੋਕ ਹੈ ਨਾ, ਪਾਪ ਭਰੇ ਕਰਮ ਕਰਦੇ ਹਨ। ਜਿਨ੍ਹਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਪਾਪ ਕਰਮ ਕਰਨ ਲੱਗਾ, ਇਹਦਾ ਨਤੀਜਾ ਕੀ ਨਿਕਲੇਗਾ, ਬਾਅਦ ਇਹਦਾ ਫਲ ਮੈਨੂੰ ਕੀ ਪ੍ਰਾਪਤ ਹੋਵੇਗਾ। ਪਾਪੀ ਮਨੁੱਖ ਨੂੰ ਸਾਧ ਸੰਗਤ ਜੀ ਜ਼ਰਾ ਵੀ ਸਮਝ ਨਹੀਂ ਹੁੰਦੀ। ਤਾਂ ਹੀ ਹਜ਼ੂਰ ਨੇ ਬਚਨ ਕੀਤੇ ਆ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਤਾਂ ਬੁਰਾ, ਪਰ ਪਾਪੀ ਨੂੰ ਪਾਪ ਦੇ ਨਾਲ ਹੀ ਪਿਆਰ ਹੈ, ਅਗਿਆਤ ਹੋਣੇ ਕਰਕੇ। ਇਸ ਲਈ ਪਾਪੀ ਕਰਮ ਕਮਾਵੰਦੇ, ਐਸੇ ਕਹਿੰਦੇ ਨਖਿੱਧ ਕਰਮ ਕਰਨ ਵਾਲੇ ਜਿਹੜੇ ਪਾਪੀ ਜੀਵ ਹਨ। ਕਰਦੇ ਹਾਏ ਹਾਏ। ਅੰਤ ਸਮੇਂ ਫਿਰ ਜਦੋਂ ਪਾਪ ਕਰਮ ਦਾ ਨਤੀਜਾ ਨਿਕਲਦਾ ਹੈ ਨਾ, ਫਿਰ ਹਾਏ ਹਾਏ ਕਰਦੇ ਹਨ। ਜਦੋਂ ਜਮ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਭੈੜੀਆਂ ਸਜ਼ਾਵਾਂ ਦਿੰਦੇ ਆ, ਅਤੇ ਫਿਰ ਤਾਂ ਵਿਰਲਾਪ ਕਰਦੇ, ਭੁੱਬਾਂ ਮਾਰ ਮਾਰ ਕਰਕੇ ਹਾਏ ਹਾਏ ਕਰਕੇ ਕਰਲਾਉਂਦੇ ਆ। ਅਤੇ ਸਾਧ ਸੰਗਤ ਜੀ, ਜੇ ਕਿਤੇ ਜਾਗਰਤ ਦੇ ਅੰਦਰ ਵੀ ਸਾਧ ਸੰਗਤ ਜੀ ਕੋਈ ਸਰੀਰ ਨੂੰ ਫਿਰ ਕਈ ਵਾਰ ਦੁੱਖ ਲੱਗ ਜਾਂਦਾ, ਤਾਂ ਵੀ ਹਾਏ ਹਾਏ ਕਰਦੇ ਹਨ। ਬੁਰੇ ਕਰਮ ਪਾਪ ਕਰਮ ਕਰਨੇ ਕਰਕੇ ਕਰਦੇ ਹਾਏ ਹਾਏ। ਫਿਰ ਕਹਿੰਦੇ ਉਹਨਾਂ ਨੂੰ ਅੰਤ ਸਮੇਂ ਕੋਈ ਛਡਾਉਂਦਾ ਨਹੀਂ ਹੈ, ਕਿਉਂਕਿ ਉਹਨਾਂ ਨੇ ਭਜਨ ਨਹੀਂ ਕੀਤਾ ਹੁੰਦਾ, ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਹੁੰਦਾ, ਨਾ ਜੀਵਨ ਦੇ ਵਿੱਚ ਕਦੇ ਹੱਥਾਂ ਦੇ ਨਾਲ ਟਹਿਲ ਕੀਤੀ ਹੁੰਦੀ, ਨਾ ਕਦੇ ਰੱਬ ਨੂੰ ਯਾਦ ਕੀਤਾ ਹੁੰਦਾ, ਕੇਵਲ ਪਾਪ ਕਰਮ ਹੀ ਕੀਤੇ ਹੁੰਦੇ ਹੈ। ਇਹ ਪਾਪ ਕਰਮ ਕਰਨੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤ ਸਮੇਂ ਜਦੋਂ ਜਮਾਂ ਦੇ ਵਸ ਪੈਂਦੇ ਆ, ਫਿਰ ਹਾਏ ਹਾਏ ਕਰਦੇ, ਭੁੱਬਾਂ ਮਾਰ ਮਾਰ ਰੋਂਦੇ ਹਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਵੇਂ ਸਾਧ ਸੰਗਤ ਜੀ ਦਹੀਂ ਨੂੰ ਮਧਾਣੀ ਦੇ ਨਾਲ ਰਿੜਕਿਆ ਜਾਂਦਾ ਹੈ,
ਜਿਵੇਂ ਕਹਿੰਦੇ ਹਨ, ਨਾਨਕ ਜਿਉ ਮਥਨ ਮਾਧਾਣੀਆ, ਤਿਉ ਮੱਥੇ ਧਰਮ ਰਾਏ। ਜਿਵੇਂ ਕਹਿੰਦੇ ਧਰਮ ਰਾਜਾ ਫਿਰ ਉਹਨਾਂ ਦੇ ਕੀਤੇ ਹੋਏ ਕਰਮਾਂ ਰੂਪੀ ਮੱਖਣ ਨੂੰ ਮੱਥਦਾ ਹੈ। ਉਸ ਸਮੇਂ ਜੋ ਫਿਰ ਵਿਚਾਰ ਰੂਪੀ ਮਧਾਣੀ ਪਾ ਕਰਕੇ ਕਿ ਕਿੰਨੇ ਚੰਗੇ ਕਰਮ ਕੀਤੇ ਆ, ਕਿੰਨੇ ਮੰਦੇ ਕਰਮ ਕੀਤੇ ਆ। ਜੇ ਜ਼ਿੰਦਗੀ ਭਰ ਪਾਪ ਕਰਮ ਹੀ ਕਰਦਾ ਰਿਹਾ, ਇੱਕ ਵੀ ਕੋਈ ਚੰਗਾ ਕੰਮ ਨਹੀਂ ਕੀਤਾ, ਨਾ ਕਦੇ ਸਤ ਸੰਗਤ ਕੀਤੀ, ਨਾ ਗੁਰੂ ਵਾਲਾ ਬਣਿਆ, ਨਾ ਗੁਰੂ ਕੇ ਚਰਨਾਂ ਦੀ ਟਹਿਲ ਕਮਾਈ, ਨਾ ਗੁਰੂ ਕਾ ਬਚਨ ਜੀਵਨ ਦੇ ਅੰਦਰ ਕਮਾਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਜਿਹੜੇ ਫਿਰ ਪਾਪੀ ਜੀਵ ਹੁੰਦੇ ਆ ਨਾ, ਜਿਵੇਂ ਸਾਧ ਸੰਗਤ ਜੀ ਮੱਖਣ ਦੇ ਵਿੱਚੋਂ ਫਿਰ ਜਦੋਂ ਘਿਓ ਕੱਢਿਆ ਜਾਂਦਾ ਤੇ ਛਿੱਡੀ ਬਾਹਰ ਕੱਢ ਦਿੱਤੀ ਜਾਂਦੀ ਹੈ, ਜਿਹੜਾ ਤੱਤ ਉਹਨੂੰ ਸਾਂਭ ਕਰਕੇ ਰੱਖ ਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਚੰਗੇ ਕਰਮ ਰੂਪੀ ਤੱਤ ਕੀਤਾ, ਉਹਨਾਂ ਨੂੰ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਢੋਈ ਮਿਲਦੀ ਹੈ। ਪਰ ਜਿਹੜੇ ਹੈ ਹੀ ਸਾਰੀ ਛਿੱਡੀ ਨਿਕਲੇ, ਬੁਰੇ ਕਰਮ ਹੀ ਕੀਤੇ ਹੋਣ, ਤੇ ਫਿਰ ਛਿੱਡੀ ਨੂੰ ਸੁੱਟ ਦਿੱਤਾ ਜਾਂਦਾ ਹੈ, ਫਿਰ ਨਰਕਾਂ ਰੂਪੀ ਅੱਗ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਭੈੜੀਆਂ ਸਜ਼ਾਵਾਂ ਉਹਨਾਂ ਨੂੰ ਮਿਲਦੀਆਂ ਹਨ। ਫਿਰ ਇਹ ਪੰਕਤੀ ਪੜੋ, ਨਾ ਪਾਪੀ ਕਰਮ ਕਮਾਵਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਾਪੀ ਜੀਵ ਹੈ ਨਾ, ਪਾਪ ਕਰਮ ਕਰਦੇ ਹਨ, ਕਰਦੇ ਹਾਏ ਹਾਏ। ਉਹ ਕਹਿੰਦੇ ਹਨ ਹਾਏ ਹਾਏ ਵਿਰਲਾਪ ਕਰਦੇ ਹੋਏ ਸੰਸਾਰ ਤੋਂ ਤੁਰ ਜਾਂਦੇ ਹਨ। ਨਾਨਕ ਜਿਉ ਮਥਨ ਮਾਧਾਣੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਕੁਝ ਖੱਟ ਕੇ ਨਹੀਂ ਜਾਂਦੇ, ਕੇਵਲ ਹਾਏ 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 ਸਾਡੇ ਕੋਲ ਧਨ ਹੈ ਨਹੀਂ, ਪਦਾਰਥ ਹੈ ਨਹੀਂ, ਔਰ ਸੰਸਾਰ ਦੇ ਅੰਦਰ ਭਾਵ ਕਿ ਇਹ ਪਿੱਟਦੇ ਹੋਏ ਸੰਸਾਰ ਤੋਂ ਚਲੇ ਜਾਂਦੇ ਹੈ। ਤੇ ਜਦੋਂ ਧਰਮ ਰਾਜਾ ਕਹਿੰਦੇ ਉਹਨਾਂ ਦੇ ਫਿਰ ਮਥਨ ਕਰਦਾ ਹੈ, ਨਾਨਕ ਜਿਉ ਮਥਨ ਮਾਧਾਣੀਆ, ਵਿਚਾਰ ਰੂਪੀ ਮਧਾਣੀ ਪਾ ਕਰਕੇ ਜਦੋਂ ਉਹਨਾਂ ਨੂੰ ਮੱਥਦਾ ਹੈ, ਤਿਉ ਮੱਥੇ ਧਰਮ ਰਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਸ ਸਮੇਂ ਨਤੀਜਾ ਸਾਹਮਣੇ ਆ ਜਾਂਦਾ ਹੈ, ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮੰਦੇ ਕਰਮ ਕੀਤੇ ਹੈ। ਔਰ ਸੰਸਾਰ ਦੇ ਅੰਦਰ ਦਾ ਭਾਵੇਂ ਓਹਲੇ ਹੋ ਕਰਕੇ ਲੁਕ ਛਿਪ ਕੇ ਪਾਪ ਕਰਮ ਕਰ ਲੈਂਦਾ ਹੈ, ਪਰ ਜਿਵੇਂ ਹਜ਼ੂਰ ਨੇ ਬਚਨ ਕੀਤੇ ਹਨ, ਚੇਤਨ ਗੁਪਤ ਸਭ ਲਿਖਤੇ ਲੇਖਾ, ਕਹਿੰਦੇ ਹਨ ਜਿਵੇਂ ਖੂਫੀਆ ਪੁਲਿਸ ਦੀ ਤਰ੍ਹਾਂ ਇਹ ਚਿੱਤਰ ਦੇ ਗੁਪਤ ਜੀਵ ਦੇ ਮੰਦੇ ਚੰਗੇ ਕਰਮਾਂ ਦੀ ਵੀਡੀਓ ਹੀ ਬਣਾਉਂਦੇ ਰਹਿੰਦੇ ਹੈ। ਉਹ ਸਾਰੇ ਜਾਗ ਕਰਕੇ ਧਰਮ ਰਾਜੇ ਦੇ ਕੋਲ ਪੇਸ਼ ਕਰ ਦਿੰਦੇ ਹੈ, ਪਰ ਅਲਪਗਤਾ ਹੋਣੇ ਕਰਕੇ ਜੀਵ ਨੂੰ ਪਤਾ ਨਹੀਂ ਲੱਗਦਾ। ਇਹੋ ਹੀ ਮਨ ਵਿੱਚ ਸੋਚ ਕੇ ਪਾਪ ਕਰਮ ਕਰਦਾ ਹੈ, ਝੂਠ ਬੋਲਦਾ ਹੈ, ਚੋਰੀ ਕਰਦਾ, ਠੱਗੀਆਂ ਮਾਰਦਾ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ, ਮੈਨੂੰ ਕਿਹੜਾ ਕੋਈ ਸੁਣਦਾ, ਮੈਨੂੰ ਨਹੀਂ ਕੋਈ ਦੇਖਦਾ ਨਾ ਕੋਈ ਸੁਣਦਾ, ਤਾਂ ਹੀ ਪਾਪ ਕਰਮ ਕਰਦਾ ਹੈ, ਤਾਂ ਹੀ ਝੂਠ ਬੋਲਦਾ, ਤਾਂ ਹੀ ਚੋਰੀਆਂ ਜਾਰੀਆਂ ਕਰਦਾ। ਜੇ ਇੰਨੀ ਸਮਝ ਹੋਵੇ ਤੇ ਫਿਰ ਪਾਪ ਕਰਮ ਕਰੇ ਹੀ ਨਾ। ਜੇ ਰੱਬ ਦਾ ਭੈ ਹੋਵੇ, ਮੌਤ ਦਾ ਡਰ ਹੋਵੇ, ਤੇ ਅੰਤ ਸਮੇਂ ਕਰਮਾਂ ਦਾ ਹੀ ਨਿਬੇੜਾ ਹੋਣਾ, ਅਮਲਾਂ ਦਾ ਹੀ ਨਿਬੇੜਾ ਹੋਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨੀ ਸੋਝੀ ਹੋਵੇ ਤੇ ਪਾਪ ਕਰਮ ਕਰੇ ਨਾ। ਅਗਿਆਤ ਹੋਣੇ ਕਰਕੇ ਪਾਪ ਕਰਮ ਕਰਦਾ, ਪਰ ਹਜ਼ੂਰ ਕਹਿੰਦੇ ਹਨ ਧਰਮ ਰਾਜਾ ਜਦੋਂ ਮਰਦਾ ਫਿਰ ਪੁੱਬਾਂ ਮਾਰ ਮਾਰ ਕਰਕੇ ਰੋਂਦੇ ਹਨ। ਨਾਮ ਧਿਆਇਨ ਸਾਜਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨੇ ਜਗਤ ਅੰਦਰ ਮਨੁੱਖਾ ਜੀਵਨ ਨੂੰ ਜਿੱਤਿਆ ਵੀ ਹੈ ਕਿ ਸਾਰੇ ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਾਏ ਹਾਏ ਵਿਰਲਾਪ ਕਰਦੇ ਕਰਦੇ ਸੰਸਾਰ ਤੋਂ ਜਾਈ ਜਾਂਦੇ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਸਿੱਖੋ ਨਾਮ ਧਿਆਇਨ ਸਾਜਨਾ। ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣਾ ਸੱਚਾ ਸੱਜਣ ਜਾਣ ਕਰਕੇ ਨਾਮ ਧਿਆਇਆ ਹੈ, ਜਨਮ ਪਦਾਰਥ ਜੀਤ। ਉਹਨਾਂ ਗੁਰਮੁਖਾਂ ਨੇ ਜਨਮ ਪਦਾਰਥ ਨੂੰ ਜਿੱਤ ਲਿਆ ਹੈ। ਜਿਵੇਂ ਇੱਕ ਪ੍ਰੇਮ ਪਦਾਰਥ ਹੁੰਦਾ, ਮੁਕਤ ਪਦਾਰਥ ਹੁੰਦਾ, ਨਾਮ ਪਦਾਰਥ ਹੁੰਦਾ, ਇਵੇਂ ਜਨਮ ਪਦਾਰਥ ਹੈ। ਇਹ ਵੀ ਬੜਾ ਅਮੋਲਕ ਹੈ। ਜਿਵੇਂ ਸਭ ਤੋਂ ਅਮੋਲਕ ਪਰਮੇਸ਼ਰ ਦਾ ਨਾਮ ਪਦਾਰਥ ਹੁੰਦਾ ਹੈ, ਤੇ ਸਾਧ ਸੰਗਤ ਜੀ ਇਹ ਮਾਨਸ ਜੀਵਨ ਵੀ ਬੜਾ ਇਹ ਵਡਮੁੱਲਾ ਇਹ ਪਦਾਰਥ ਹੈ, ਕਿਉਂਕਿ ਇਸੇ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਹੋਰ ਕੋਈ ਜੂਨ ਐਸੀ ਨਹੀਂ ਜਿਸ ਦੁਆਰਾ ਪਰਮਾਤਮਾ ਦੀ ਅਭੇਦਤਾ ਪਾ ਸਕੇ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਤਿੰਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭਾਵਨਾ ਦੇ ਨਾਲ ਧਿਆਇਆ, ਜਨਮ ਪਦਾਰਥ ਜੀਤ, ਉਹਨਾਂ ਨੇ ਵਡਮੁੱਲੇ ਜਨਮ ਪਦਾਰਥ ਨੂੰ ਜਿੱਤ ਲਿਆ ਹੈ। ਮਨੁੱਖਾ ਦੇਹੀ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਤੋਂ ਗਏ ਹਨ। ਨਾਨਕ ਧਰਮ
ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਸਤਿਗੁਰੂ ਦੀ ਜਿੱਤਿਆ ਕਿਵੇਂ ਹੈ? ਕਹਿੰਦੇ ਵਾਹਿਗੁਰੂ ਦੀ ਭਾਉ ਭਗਤੀ ਕਰਕੇ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਾ ਕੇ ਜਗਤ ਅੰਦਰ ਕਮਲ ਦੇ ਵਾਂਗ ਜੀਵਨ ਨਿਰਵਾਹ ਕੀਤਾ ਜਿਨ੍ਹਾਂ ਨੇ, ਉਹਨਾਂ ਨੇ ਜਨਮ ਪਦਾਰਥ ਜੀਤ, ਜਨਮ ਪਦਾਰਥ ਨੂੰ ਉਹਨਾਂ ਨੇ ਜਿੱਤ ਲਿਆ ਹੈ। ਜਿਵੇਂ ਜੋ ਕਮਲ ਰਹਿ ਵਿੱਚ ਪਾਣੀ ਹੈ, ਬਹੁਤੇ ਮਾਇਆ ਦੇ ਧਨ ਪਦਾਰਥਾਂ ਵਿੱਚ ਰਹਿ ਕੇ ਵੀ ਜਿਨ੍ਹਾਂ ਨੇ ਕਮਲ ਦੀ ਤਰ੍ਹਾਂ ਨਿਰਲੇਪ ਜੀਵਨ ਨਿਰਵਾਹ ਕੀਤਾ, ਸੰਸਾਰ ਦੇ ਜੰਜਾਲਾਂ ਝੰਜੇੜਿਆਂ ਦੇ ਵਿੱਚ ਰਹਿ ਕੇ ਵੀ ਰੱਬ ਨੂੰ ਵਿਸਾਰਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੇ ਜਨਮ ਪਦਾਰਥ ਨੂੰ ਜਿੱਤਿਆ ਹੈ। ਔਰ ਹਜ਼ੂਰ ਅੱਗੇ ਵਚਨ ਕਰਦੇ ਹਨ, ਨਾਮ ਧਿਆਇਨ ਸਾਜਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸੱਜਣ ਮਨਾ ਪਰਮੇਸ਼ਰ ਦਾ ਨਾਮ ਧਿਆਉਣਾ ਕਰ, ਜਨਮ ਪਦਾਰਥ ਜੀਤ, ਜਿਸ ਕਰਕੇ ਵਡਮੁੱਲਾ ਜਨਮ ਪਦਾਰਥ ਤੋਂ ਜਿੱਤ ਲਵੇਂਗਾ। ਨਾਨਕ ਧਰਮ ਐਸੇ ਜਵਹਿ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਨ੍ਹਾਂ ਗੁਰਮੁਖ ਪਿਆਰਿਆ ਸਤਿਪੁਰਸ਼ਾਂ ਨੇ ਜਨਮ ਪਦਾਰਥ ਜਿੱਤ ਲਿਆ ਹੈ। ਸਾਧ ਸੰਗਤ ਜੀ, ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਧਰਮ ਰਾਜਾ ਵੀ ਉਹਨਾਂ ਨੂੰ ਆਓ ਜੀ ਜੀ ਆਇਆ ਬੜੇ ਪ੍ਰੇਮ ਦੇ ਸਹਿਤ ਸਤਿਕਾਰ ਦਿੰਦਾ ਹੈ। ਜਿਵੇਂ ਹਜ਼ੂਰ ਦਾ ਵਚਨ ਆਉਂਦਾ ਹੈ ਨਾ, ਰੇ ਰੇ ਦਰਗਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਆਓ ਜੀ ਭਗਤ ਜੀ, ਆਓ ਜੀ ਗੁਰਮੁਖ ਪਿਆਰੇ ਮਹਾਂਪੁਰਸ਼ੋ। ਇਹੋ ਧਰਮ ਰਾਜਾ ਉਹਨਾਂ ਨੂੰ ਸਤਿਕਾਰ ਦਿੰਦਾ ਹੈ। ਹੋਵੇ ਤਾਂ ਸਾਧ ਸੰਗਤ ਜੀ, ਗੁਰਮੁਖਾਂ ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਨੂੰ ਧਰਮ ਰਾਜ ਦੇ ਕੋਲ ਜਾਣਾ ਹੀ ਨਹੀਂ ਪੈਂਦਾ, ਕਿਉਂਕਿ ਧਰਮ ਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਤਾਂ ਉਹਨਾਂ ਦੇ ਹਿਸਾਬ ਕਿਤਾਬ ਦੀ ਬਹੀ ਤੋਂ ਖਾਤਾ ਪੇਜ ਪਾੜ ਦਿੰਦਾ, ਉਹ ਵਰਕੇ ਹੀ ਪਾੜ ਦਿੰਦਾ ਕਿ ਇਹਨਾਂ ਨੇ ਰੱਬ ਦੀ ਬੰਦਗੀ ਕੀਤੀ ਹੈ। ਇਹਨਾਂ ਨੇ ਜੀਵਨ ਕਾਲ ਦੌਰਾਨ ਰੱਤਾ ਭਰ ਵੀ ਸਮਾਂ ਪਰਮੇਸ਼ਰ ਨੂੰ ਵਿਸਾਰਿਆ ਨਹੀਂ, ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਨੂੰ ਯਾਦ ਕੀਤਾ ਹੈ। ਇਉਂ ਕਹਿੰਦੇ ਹਨ ਧਰਮ ਰਾਜਾ ਜਾਣ ਕੇ ਉਹਨਾਂ ਦੇ ਕਰਮਾਂ ਦੇ ਹਿਸਾਬ ਕਿਤਾਬ ਦੀ ਵਹੀ ਦੇ ਵਿੱਚੋਂ ਖਾਤਾ ਹੀ ਪਾੜ ਦਿੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜੇ ਕਿਤੇ ਗੁਰਮੁਖ ਪਿਆਰੇ ਆਪਣੇ ਖੁਸ਼ੀ ਦੇ ਨਾਲ ਧਰਮ ਰਾਜੇ ਦੀ ਕਚਹਿਰੀ ਵਿੱਚ ਚਲੇ ਵੀ ਜਾਣ ਤਾਂ, ਤੇ ਫਿਰ ਧਰਮ ਰਾਜਾ ਕੀ ਕਹਿੰਦਾ, ਨਾਨਕ ਧਰਮ ਐਸੇ ਚਾਵਹਿ। ਇਉਂ ਚਾਵਹਿ ਉਚਾਰਨ ਕਰਦਾ ਹੈ ਬੜੇ ਨਿਮਰਤਾਵਾਨ ਹੋ ਕੇ। ਈਤੋ ਭਵਨ ਪੁਨੀਤ, ਬੇਨਤੀਆਂ ਕਰਦਾ ਹੈ, ਹੇ ਗੁਰਮੁਖ ਪਿਆਰਿਓ, ਹੇ ਨਾਮ ਜਪਣ ਵਾਲੇ ਨਾਮ ਰਸੀਓ, ਹੇ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਆਪ ਜੀ ਨੇ ਮੇਰੇ ਇਸ ਭਵਨ ਨੂੰ ਪਵਿੱਤਰ ਕਰ ਦਿੱਤਾ ਹੈ ਮੁਬਾਰਕ ਚਰਨ ਪਾ ਕੇ। ਕਿਉਂਕਿ ਮੇਰੇ ਮੱਥੇ ਤਾਂ ਪਾਪੀ ਲੋਕ ਹੀ ਲੱਗਦੇ ਹੈ, ਜਿਹੜੇ ਪਾਪ ਕਰਮ ਕਰਦੇ ਔਗਣ ਹਾਰੇ ਮੇਰੇ ਮੱਥੇ ਆ ਕੇ ਲੱਗਦੇ ਹੈ, ਜਿਨ੍ਹਾਂ ਦਾ ਹਿਸਾਬ ਕਿਤਾਬ ਕਰਨਾ ਹੁੰਦਾ ਹੈ। ਇਸ ਲਈ ਹੇ ਗੁਰਮੁਖੋ, ਆਪ ਨੇ ਜੀਵਨ ਪਰ ਰੱਬ ਨੂੰ ਯਾਦ ਕੀਤਾ ਹੈ, ਹਰ ਇੱਕ ਸਵਾਸ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਧਰਮ ਰਾਜਾ ਫਿਰ ਉਚਾਰਦਾ ਹੈ, ਕੀਤੋ ਭਵਨ ਪੁਨੀਤ, ਤੁਸਾਂ ਨੇ ਮੇਰੇ ਗ੍ਰਹਿ ਨੂੰ ਪਵਿੱਤਰ ਕਰ ਦਿੱਤਾ ਹੈ। ਸਾਧ ਸੰਗਤ ਜੀ, ਜੋ ਰਾਜਾ ਜਨਕ ਜੀ ਦੇ ਜੀਵਨ ਦੇ ਵਿੱਚੋਂ ਇਹ ਗਾਥਾ ਆਉਂਦੀ ਹੈ। ਜਿਸ ਸਮੇਂ ਸਾਧ ਸੰਗਤ ਜੀ ਰਾਜਾ ਜਨਕ ਜੀ ਸੱਚਖੰਡ ਗਮਨ ਕਰਨ ਲੱਗੇ, ਵਿਵਾਨ ਚੱਲਿਆ, ਤੇ ਉਸ ਸਮੇਂ ਗਣਾਂ ਨੂੰ ਕਹਿਣ ਲੱਗੇ ਕਿ ਬੜਾ ਜਦੋਂ ਵਿਰਲਾਪ ਸੁਣਿਆ ਨਾ ਨਰਕਾਂ ਦਾ, ਜਿਹੜੇ ਜੀਵ ਪਾਪ ਕਰਮ ਕਰਨ ਵਾਲੇ ਭੁੱਬਾਂ ਮਾਰ ਮਾਰ ਕਰਕੇ ਰੋ ਰਹੇ ਸਨ, ਹਾਏ ਹਾਏ ਕਰਕੇ ਵਿਰਲਾਪ ਕਰ ਰਹੇ ਸਨ ਕਿ ਸਾਨੂੰ ਛਡਾ ਲਓ। ਪਰ ਨਰਕਾਂ ਦੇ ਵਿੱਚੋਂ ਕੌਣ ਛਡਾਉਣ ਵਾਲਾ ਹੈ? ਕੌਣ ਉੱਥੋਂ ਨਰਕਾਂ ਦੀ ਅੱਗ ਦੇ ਵਿੱਚੋਂ ਬਾਹਰ ਕੱਢਦਾ ਹੈ? ਕਿਸੇ ਵੀ ਸਮਰੱਥਾ ਨਹੀਂ ਹੈ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ। ਇਸ ਲਈ ਮਨ ਜਦੋਂ ਸਾਧ ਸੰਗਤ ਜੀ ਜਦੋਂ ਨੇਤਰਾਂ ਦੇ ਨਾਲ ਦੇਖਿਆ, ਭੁੱਬਾਂ ਮਾਰਦੇ ਹੋਏ ਕੰਨਾਂ ਦੇ ਨਾਲ ਆਵਾਜ਼ ਸੁਣੀ, ਤੇ ਜ਼ਿਕਰ ਆਉਂਦਾ ਕਿ ਰਾਜਾ ਜਨਕ ਜੀ ਦਾ ਮਨ ਦਰਬ ਗਿਆ, ਮਨ ਵਿੱਚ ਵੈਰਾਗ ਆ ਗਿਆ, ਉਹਨਾਂ 'ਤੇ ਦਇਆ ਆ ਗਈ। ਤੇ ਫਿਰ ਕਹਿੰਦੇ ਧਰਮ ਰਾਜੇ ਦੇ ਕੋਲ ਆਏ ਨੇ। ਆ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਨਾ, ਧਰਮ ਰਾਏ ਨੂੰ ਆਖਿਓਨ ਸਭਨਾਂ ਦੀ ਕਰ ਬੰਦ ਖਲਾਸੀ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ। ਕਿਉਂਕਿ ਸਾਧ ਸੰਗਤ ਜੀ ਜਿਹੜਾ ਨਾਮ ਜਪਣ ਦਾ ਸ਼ਬਦ ਦਾ ਅਭਿਆਸੀ ਹੁੰਦਾ ਹੈ, ਉਹ ਗੁਰਮੁਖ ਦੀ ਬੰਦਗੀ ਕਰਨ ਵਾਲੇ ਮਹਾਂਪੁਰਸ਼ ਦੀ ਸਭ ਥਾਵਾਂ 'ਤੇ ਗਮਤਾ ਹੁੰਦੀ, ਕਿਤੇ ਵੀ ਜਾ ਸਕਦਾ ਹੈ ਆਪਣੀ ਮੌਜ ਦੇ ਨਾਲ। ਹੋਵੇ ਤਾਂ ਦੇਖਾ ਦੇਣ ਵਾਸਤੇ ਨਹੀਂ ਜਾਣਾ ਪੈਂਦਾ,
ਪਰ ਆਪਣੀ ਮੌਜ ਦੇ ਵਿੱਚ ਆ ਕੇ ਰਾਜਾ ਜਨਕ ਜੀ ਜਦੋਂ ਧਰਮਰਾਜੇ ਕੋਲ ਗਏ ਨੇ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਧਰਮਰਾਜ ਨੂੰ ਆਖਿਓ ਸਭਨਾਂ ਦੀ ਕਰ ਬੰਦ ਖਲਾਸੀ। ਇਹ ਧਰਮਰਾਜਾ ਇਹ ਕਿਵੇਂ ਬਿਲਕਣੀਆਂ ਲੈਂਦੇ ਪਏ ਐ, ਸਾਡਾ ਦੇਖ ਕਰਕੇ ਮਨ ਦਰਬ ਗਿਆ, ਸਭ ਦੀ ਬੰਦ ਖਲਾਸੀ ਕਰਦੇ। ਤੇ ਅੱਗੋਂ ਧਰਮਰਾਜ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤਾਂ ਦਾਸ ਹਾਂ, ਪਰਮੇਸ਼ਰ ਦੇ ਹੁਕਮ ਦਾ ਬੱਝਾ ਹਾਂ, ਮੈਂ ਤਾਂ ਇਹਨਾਂ ਦੇ ਕਰਮਾਂ ਦੇ ਅਨੁਸਾਰ ਨਰਕਾਂ ਦੇ ਵਿੱਚ ਪਾਇਆ, ਮੇਰੇ ਵੱਸ ਵਿੱਚ ਕੁਝ ਨਹੀਂ ਹੈ। ਤੇ ਫਿਰ ਕਹਿਣ ਲੱਗੇ ਇਹਨਾਂ ਦੇ ਬਦਲੇ ਫਿਰ ਕੀ ਇਹਦੇ ਬਦਲੇ ਚਾਹੀਦਾ ਜਿਸ ਕਰਕੇ ਬੰਦ ਖਲਾਸ ਹੋ ਜਾਣ? ਕਹਿੰਦੇ ਇੱਕ ਸ਼ਕਤੀ ਹੈ ਪਰਮੇਸ਼ਰ ਦਾ ਨਾਮ। ਤੇ ਫਿਰ ਸਾਧ ਸੰਗਤ ਜੀ ਸਵਾ ਪੈਰ ਜਪਿਆ ਹੋਇਆ ਨਾਮ ਦਾ ਫਲ ਕਹਿੰਦੇ ਇੱਕ ਪਾਸੇ ਪਾਇਆ, ਤੇ ਦੂਸਰੇ ਪਾਸੇ ਜਿੰਨੇ ਕੀਤੇ ਹੋਏ ਪਾਪ ਕਰਮਾਂ ਦਾ ਭਾਰ ਸੀ ਫਿਰ ਵੀ ਉਹਦੇ ਸਮਾਨ ਨਾ ਪੁੱਜ ਸਕਿਆ, ਸਭ ਦੀ ਬੰਦ ਖਲਾਸੀ ਕਰਾ ਦਿੱਤੀ। ਐਸਾ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਹੈ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਕਹਿੰਦੇ ਧਰਮਰਾਜਾ ਵੀ ਸਤਿਕਾਰ ਕਰਦਾ, ਮਹਾਰਾਜ ਤੁਸਾਂ ਨੇ ਸਾਡੇ ਗ੍ਰਹਿ ਨੂੰ ਪਵਿੱਤਰ ਕਰ ਦਿੱਤਾ, ਮੁਬਾਰਕ ਚਰਨ ਪਾ ਕੇ। ਉਪੜੀ ਕੁਥਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਅਲਪਗ ਜੀਵ ਤੇਰੀ ਜਿਹੜੀ ਬਿਰਤੀ ਹੈ ਨਾ ਸੁਰਤ ਹੈ, ਖੁੱਬੜੀ ਕੁਥਾਏ ਖੁੱਬ ਗਈ ਹੈ ਖੋਟੇ ਥਾਂ ਤੇ, ਖੋਟੇ ਥਾਂ ਤੇ ਖੁੱਬ ਗਈ ਹੈ ਵਿਸ਼ਿਆਂ ਦੀ ਗੰਦਗੀ ਦੇ ਵਿੱਚ, ਔਰ ਮੋਹ ਰੂਪੀ ਦਲਦਲ ਦੇ ਵਿੱਚ ਤੇਰੀ ਸੁਰਤ ਖੁੱਬ ਗਈ ਹੈ। ਮਿੱਠੀ ਗਲਣ ਕੁਮੰਤਰੀਆ, ਔਰ ਕੁਮੰਤਰੀਆ ਮੰਤਰੀ ਹੁੰਦੇ ਜਿਹੜੇ ਸਲਾਹਕਾਰ, ਤੇ ਕੋ ਮੰਤਰੀ ਜਿਹੜੇ ਖੋਟੀ ਸਲਾਹ ਦੇਣ ਵਾਲੇ ਜਿਹੜੇ ਵਿਸ਼ੇ ਹਨ, ਔਰ ਜਿਹੜੇ ਖੋਟੇ ਪੁਰਸ਼ ਹਨ, ਉਹਨਾਂ ਦੀਆਂ ਸਲਾਹਾਂ ਲੈ ਕਰਕੇ ਤੇਰੀ ਸੁਰਤ ਬਿਰਤ ਜਿਹੜੀ ਹੈ ਨਾ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮਿੱਠੇ ਜਾਣ ਕਰਕੇ ਵਿੱਚੇ ਹੀ ਖੁੱਭ ਗਈ ਹੈ। ਜਿਵੇਂ ਸਾਧ ਸੰਗਤ ਜੀ ਮੱਖੀ ਮਿੱਠੇ ਦੇ ਉੱਪਰ ਗਿੱਲੇ ਗੁੜ ਦੇ ਉੱਪਰ ਬੈਠ ਜਾਵੇ ਤੇ ਰਸ ਤੇ ਬੜਾ ਆਉਂਦਾ, ਪਰ ਲੱਤਾਂ ਵਿੱਚੇ ਖੁੱਭ ਜਾਂਦੀਆਂ ਨੇ, ਇੰਨੀ ਜ਼ਿਆਦਾ ਮਸਤ ਹੋ ਜਾਂਦੀ ਹੈ, ਖੰਭ ਵੀ ਵਿੱਚੇ ਉਹਦੇ ਜਕੜ ਜਾਂਦੇ ਆ, ਫਿਰ ਉੱਡਿਆ ਨਹੀਂ ਜਾਂਦਾ, ਉਡਾਰੀ ਨਹੀਂ ਮਾਰੀ ਜਾਂਦੀ, ਉੱਥੇ ਤੜਪ ਤੜਪ ਕਰਕੇ ਉਹ ਰਸ ਦੇ ਵਿੱਚ ਮਸਤ ਹੋਈ ਹੋਈ ਉੱਥੇ ਸਾਧ ਸੰਗਤ ਜੀ ਮਰ ਜਾਂਦੀ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਜੀਵ ਰੂਪ ਮੱਖੀ ਤੈਨੂੰ ਜਿਹੜੇ ਬਿਦ ਨਖੇਦ ਰੂਪੀ ਖੰਭ ਲੱਗੇ ਆ, ਸੁਰਤ ਬਿਰਤ ਰੂਪ ਤੇਰੀਆਂ ਜੋ ਲੱਤਾਂ ਨੇ ਇਹ ਵਿਸ਼ੇ ਸੁਖਾਂ ਰੂਪੀ ਗੁੜ ਦੇ ਵਿੱਚ ਨਾਲ ਚਿਪਕੇ ਹੋਏ ਆ, ਬੜਾ ਰਸ ਆਉਂਦਾ ਹੈ, ਵਿਸ਼ਿਆਂ ਨੂੰ ਵਿਕਾਰਾਂ ਨੂੰ ਭੋਗਦਾ ਹੈ, ਦੁਨੀਆ ਦੇ ਰੰਗਾਂ ਰੰਗਾਂ ਦੇ ਮਾਇਆ ਦੇ ਸੁੱਖਾਂ ਨੂੰ ਮਿੱਠੇ ਜਾਣ ਕਰਕੇ ਆਪਣੇ ਸੁਰਤ ਬਿਰਤ ਰੂਪੀ ਲੱਤਾਂ ਨੂੰ ਤੇ ਬਿਦ ਨਖੇਦ ਰੂਪੀ ਖੰਭਾਂ ਨੂੰ ਇਹਦੇ ਵਿੱਚ ਪਰਚਾ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮਿੱਠੀ ਗਲਣ ਕੁਮੰਤਰੀਆ, ਇਹ ਗਰੀਬਨ ਆਵਾਜ਼ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐਸੀ ਇਹ ਗਿੱਲਣ ਇਹ ਮਿੱਠੀ ਤੈਨੂੰ ਜਾਪ ਰਹੀ ਹੈ, ਵਿਸ਼ਿਆਂ ਦੇ ਖੋਟੇ ਪੁਰਖਾਂ ਦੇ ਐਸੀ ਪ੍ਰੇਰਣਾ ਦੇਣੇ ਕਰਕੇ। ਨਾਨਕ ਸੇਈ ਉਬਰੇ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਇਹਦੇ ਤੋਂ ਉਬਰੇ ਤਰ ਗਏ ਹੈ। ਭਾਵ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹਨਾਂ ਨੇ ਵਿਸ਼ੇ ਸੁੱਖਾਂ ਤੋਂ ਉਪਰਾਮ ਹੋ ਜਾਣਾ ਕੀਤਾ ਹੈ। ਜਿਨ੍ਹਾਂ ਭਾਗ ਮਖਾਏ, ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ, ਉਤੜੇ ਸੁਖੀ ਸਵੰਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜਿਹੜੇ ਜਾਗਰਤ ਦੇ ਜੀਵ ਮਾਇਆ ਦੀ ਕੁੱਪ ਨੀਂਦਰਾ ਵਿੱਚ ਸੁੱਤੇ ਪਏ ਹਨ, ਅਵਿਦਿਆ ਦੀ ਨਿੰਦਰਾ ਵਿੱਚ ਅਗਿਆਨ ਕਰਕੇ ਜਿਹੜੇ ਸੁੱਤੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਜਿਹੜੇ ਸਹਿ ਮਾਲਕ ਪਤੀ ਪਰਮੇਸ਼ਰ ਦੇ ਮਾਲਕ ਦੇ ਵਿੱਚ ਹਰ ਸਮੇਂ ਰੱਤੇ ਰਹਿੰਦੇ ਹੈ, ਉਹਨਾਂ ਦਾ ਸੌਣਾ ਕਿਵੇਂ ਦਾ ਹੁੰਦਾ ਹੈ। ਜੋ ਸਾਧ ਸੰਗਤ ਜੀ ਗੁਰਮੁਖ ਪਿਆਰੇ ਕਦੇ ਅਵਿਦਿਆ ਦੀ ਨਿੰਦਰਾ ਵਿੱਚ ਨਹੀਂ ਸੌਂਦੇ, ਪ੍ਰਤੱਖ ਵੀ ਜੇ ਵਿਸ਼ਰਾਮ ਕਰਦੇ ਆ ਨਾ ਤੇ ਬਰੜਾ ਕੇ ਰੱਬ ਨੂੰ ਹੀ ਯਾਦ ਕਰਦੇ ਨੇ। ਜਿਵੇਂ ਦਿਨ ਦੇ ਵਿੱਚ ਜਾਗਦਿਆਂ ਹੋਇਆਂ ਜੋ ਵਾਹਿਗੁਰੂ 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 ਉਚਾਰਦੇ ਹੈ, ਤੇ ਜਦੋਂ ਆਰਾਮ ਕਰਨਾ ਹੁੰਦਾ ਵਿਸ਼ਰਾਮ ਕਰਨਾ ਹੁੰਦਾ ਸੁਪਨੇ ਵਿੱਚ ਬਰੜਾ ਕੇ ਵੀ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਦੇ ਹੈ। ਹਿਰਦੇ ਦੇ ਅੰਦਰ ਦੇ ਪਰਮੇਸ਼ਰ ਦਾ ਨਾਮ ਵਸਿਆ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪੜੋ ਸੁਤੜੇ ਸੁਖੀ ਸਵੰਨ। ਉਹ ਸਾਧ ਸੰਗਤ ਜੀ ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਨਿਰਵਿਕਲ ਸਮਾਧੀ ਵਿੱਚ ਸੌਣਾ ਕੀਤਾ ਹੈ, ਉਹ ਸੁਖੀ ਹਨ।
ਔਰ ਜੋ ਪਰਮੇਸ਼ਰ ਦੇ ਨਾਮ ਰਸ ਦੇ ਵਿੱਚ ਹਰ ਸਮੇਂ ਰਤੇ ਰਹਿੰਦੇ ਹਨ। ਜੋ ਰਤੇ ਸਹਿ ਆਪਣੇ ਜੋ ਮਾਲਕ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਰਹਿੰਦੇ ਹਨ, ਉਹਨਾਂ ਦਾ ਸੌਣਾ ਸੁਖੀ ਹੈ। ਸਾਧ ਸੰਗਤ ਜੀ, ਸੌਂਦੇ ਤਾਂ ਅਸੀਂ ਵੀ ਹਾਂ, ਕਿਹਾ ਜਾਂਦਾ ਜੀ ਬੜਾ ਆਰਾਮ ਮਿਲਦਾ ਹੈ, ਪਰ ਜੋ ਸਭ ਤੋਂ ਪਰਮ ਆਰਾਮ ਪਰਮ ਸੁਖ ਹੈ ਉਹ ਤਾਂ ਨਹੀਂ ਨਾ ਪ੍ਰਾਪਤ ਹੁੰਦਾ। ਗਰੀਬ ਨਵਾਜ ਹਜ਼ੂਰ ਕਹਿੰਦੇ ਹਨ, ਇਹ ਜਿਹੜਾ ਅਵਿਦਿਆ ਕਰਕੇ ਅਗਿਆਨ ਕਰਕੇ ਸੌਣਾ, ਇਹਦੇ ਕਰਕੇ ਪਰਮ ਸੁਖ ਨਹੀਂ ਮਿਲਦਾ। ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਰਤੇ ਰਹਿਣਾ, ਤਦਾਕਾਰ ਹੋਣਾ, ਇਹਦੇ ਨਾਲ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰੇਮ ਵਿਸ਼ੋਹਾ ਧਣੀ ਸੋ ਜਿਨ੍ਹਾਂ ਨੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਧਣੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਜਿਨ੍ਹਾਂ ਨੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਪ੍ਰੇਮ ਵਿਸ਼ੋਹਾ ਧਣੀ ਸੋ ਕਹਿੰਦੇ ਹਨ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਹਰ ਸਮੇਂ ਪ੍ਰੇਮ ਹੀ ਵਾਹਿਗੁਰੂ ਦਾ ਧਾਰਨ ਕੀਤਾ ਹੈ। ਅੱਠੇ ਪਹਿਰ ਲਵੰਨ ਉਹ ਅੱਠੇ ਪਹਿਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਨੂੰ ਲਵੰਨ ਲਾ ਕਰਕੇ ਰੱਖਦੇ ਹਨ। ਜਿਨ੍ਹਾਂ ਨੇ ਪ੍ਰੇਮ ਵਿਸ਼ੋਹਾ ਧਣੀ ਸਿਓ, ਪ੍ਰੇਮ ਦੇ ਸਾਧ ਸੰਗਤ ਜੀ, ਪ੍ਰੇਮ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਮਨ ਉਛਾਲ ਮਾਰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮ ਹਰ ਸਮੇਂ ਉਛਾਲੇ ਮਾਰਦਾ ਹੈ, ਉਹ ਅੱਠੇ ਪਹਿਰ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਲਾ ਕੇ ਰੱਖਦੇ ਹੈ। ਐਸੇ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਭਜਨ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗਰੀਬ ਨਵਾਜ ਸਤਿਗੁਰੂ ਜੀ ਦੇ ਇਲਾਹੀ ਬਾਣੀ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਰਬਤ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜੋ ਪਹਿਲਾਂ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾ ਰਹੀ ਹੈ। ਕਿੰਨੇ ਦਿਨਾਂ ਤੋਂ ਇਹ 20 ਜੁਲਾਈ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਦਾ ਭੋਗ ਪੈਣਾ ਹੈ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਵੇਗੀ। ਹੁਣੇ ਹੀ ਰਾਗੀ ਸਿੰਘ ਸ਼ਬਦ ਕੀਰਤਨ ਗੁਰਬਾਣੀ ਦਾ ਕੀਰਤਨ ਕਰਨਗੇ। ਆਨੰਦ ਸਾਹਿਬ ਦਾ ਜਾਪ ਹੋਵੇਗਾ, ਅਰਦਾਸ ਹੋਵੇਗੀ, ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਵੇਗੀ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਵੇਂ ਹੀ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਅਰਦਾਸ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਅਤੇ ਵਿਸ਼ੇਸ਼ ਕਰਕੇ ਜੋ 20 ਜੁਲਾਈ ਨੂੰ ਸਾਧ ਸੰਗਤ ਜੀ ਇਹ ਸਮਾਗਮ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਦੇ ਸੰਪੂਰਨਤਾ ਭੋਗ ਦੇ ਸਮੇਂ ਉਸ ਦਿਨ ਵੀ ਆਪ ਨੇ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਉਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਛੋਹਾ ਧਣੀ ਸੋ ਅੱਠੇ ਪਹਿਰ ਲਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।